ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 8 ਮਾਰਚ ਦਾ ਦਿਨ ਮੰਗਲਵਾਰ ਸ਼ਾਮ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਜੁੜਦੇ ਨੇ ਸੁਸ਼ੀਲ ਦਸਾਂਝ ਜੀ ਚੰਡੀਗੜ੍ਹ ਸਟੂਡੀਓਜ਼ ਤੋਂ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਸੁਸ਼ੀਲ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ ਰਾਜ ਕਰਨ ਜੀ ਤੇ ਸਾਰੇ ਹੀ ਸਰੋਤਿਆਂ ਨੂੰ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ। ਫਿਰ ਉਸ ਤੋਂ ਤੁਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਸੁਣ ਰਹੇ ਹੋ ਤੇ ਖਬਰ ਤੇ ਨਜ਼ਰ 'ਚ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਤੇ ਦੇਸ਼ ਦੁਨੀਆ ਦੀਆਂ ਗੱਲਾਂ ਜਿਹੜੀਆਂ ਬਹੁਤ ਮਹੱਤਵਪੂਰਨ ਮੁੱਦੇ ਨੇ ਉਹਨਾਂ ਤੇ ਆਪਣੀ ਸਮਝ ਮੁਤਾਬਕ ਆਪਾਂ ਚਰਚਾ ਕਰੀਏ। ਅੱਜ ਜਦੋਂ ਅਸੀਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨੀ ਹੈ, ਅੱਜ ਵੀ ਸਾਡੀ ਗੱਲਬਾਤ ਦੇ ਕੇਂਦਰ ਦੇ ਵਿੱਚ ਤਾਂ ਪੰਜਾਬ ਹੀ ਰਹੇਗਾ, ਪਰ ਕੁਝ ਮੁਲਕ ਦੀ ਪੋਲੀਟਿਕਸ ਬਾਰੇ ਵੀ ਗੱਲ ਕਰਾਂਗੇ ਜੀ। ਤੇ ਨਾਲ ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਸ਼ੁਰੂ ਕਰੀਏ ਤੇ ਇੱਕ ਮੰਤਰੀ ਹਿਸਟਰੀ ਦਿਵਸ ਦੇ ਉੱਤੇ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜ ਕਰਨਵੀਰ ਜੀ। ਤੇ ਸਾਡੇ ਵੱਲੋਂ ਵੀ ਸਾਰੇ ਹੀ ਸਰੋਤਿਆਂ ਨੂੰ ਇੰਟਰਨੈਸ਼ਨਲ ਵੂਮਨਸ ਡੇ ਦਾ ਬਹੁਤ ਬਹੁਤ ਉਹਨਾਂ ਦੀ ਮੁਬਾਰਕਾਂ। ਅਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪੋਂਸਰ ਕਰ ਰਹੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408 272 2500। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਰ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਅਤੇ ਸੁਸ਼ੀਲ ਜੀ, ਆਪਾਂ ਆਪਣੀ ਗੱਲਬਾਤ ਦਾ ਸਿਲਸਿਲਾ ਵੀ ਜਿਹੜਾ ਇੰਟਰਨੈਸ਼ਨਲ ਵੂਮਨ ਡੇ ਦੇ ਨਾਲ ਹੀ ਜਿਹੜੀ ਗੱਲਬਾਤ ਸ਼ੁਰੂ ਕਰਦੇ ਹਾਂ। ਸੋਨੀਆ ਗਾਂਧੀ ਹੁਣਾਂ ਨੇ ਜਿਹੜਾ ਜੀ ਆਖਿਆ ਵੀ ਸਾਨੂੰ ਸਾਡੇ ਹੱਕ ਦਿਓ। ਵੂਮਨ ਰਿਜ਼ਰਵੇਸ਼ਨ ਬਿੱਲ ਦੇ ਉੱਤੇ ਵੀ ਕਾਫੀ ਚਰਚਾਵਾਂ ਹੋਈਆਂ, ਮਨਾਇਆ ਜਾਂਦਾ ਆ, ਪਰ ਕੀ ਸੱਚ ਦੇ ਵਿੱਚ ਇੱਦਾਂ ਦੀਆਂ ਗੱਲਾਂ ਹੈ ਜਾਂ ਸਿਰਫ ਇਹ ਦਿਖਾਵੇ ਵਾਲੀ ਗੱਲ ਜਿਹੜੀ ਬਹੁਤੀ ਹੁਣ ਰਹਿ ਗਈ ਆ? ਪਹਿਲਾਂ ਤਾਂ ਜਿੱਦਾਂ ਅਸੀਂ ਜ਼ਿਕਰ ਕਰ ਰਹੇ ਸੀ, ਇੱਕ ਮੰਤਰੀ ਇਸ ਯੂਨੀਵਰਸਿਟੀ ਅਸੀਂ ਇੱਕ ਵਾਰ ਫਿਰ ਮੁਬਾਰਕਬਾਦ ਵੀ ਪੇਸ਼ ਕਰਦੇ ਹਾਂ, ਪਰ ਇੱਕ ਦੋ ਗੱਲਾਂ ਅਸੀਂ ਇਸ ਸੰਦਰਭ ਦੇ ਵਿੱਚ ਆਪਣੇ ਸਰੋਤਿਆਂ ਨਾਲ ਕਰਨੀਆਂ ਚਾਹੁੰਦੇ ਹਾਂ। ਨੰਬਰ ਇੱਕ ਤਾਂ ਮੈਂ ਸਮਝਦਾ ਹੈ ਕਿ ਠੀਕ ਹੈ ਕਿ ਇੱਕ ਰੀਤ ਜਾਂ ਰਵਾਇਤ ਬਣਾ ਲਈ ਜਾਂਦੀ ਹੈ ਕਿਸੇ ਇੱਕ ਦਿਨ ਨੂੰ ਮਨਾਉਣ ਵਾਸਤੇ। ਤੇ 8 ਮਾਰਚ ਦੁਨੀਆ ਭਰ ਦੇ ਵਿੱਚ ਇੰਟਰਨੈਸ਼ਨਲ ਵੂਮਨਸ ਡੇ ਦੇ ਨਾਂ ਤੇ ਮਨਾਇਆ ਜਾਂਦਾ ਹੈ ਜੀ। ਦੁਨੀਆ ਭਰ 'ਚ ਸੈਮੀਨਾਰ ਹੁੰਦੇ ਨੇ, ਗੋਸ਼ਟੀਆਂ ਹੁੰਦੀਆਂ, ਮਾਰਚ ਨਿਕਲਦੇ ਹੈ ਤੇ ਵੱਖ-ਵੱਖ ਥਾਵਾਂ ਦੇ ਉੱਤੇ ਇਸ ਮੁੱਦੇ ਨੂੰ ਲੈ ਕੇ ਚਰਚਾ ਹੁੰਦੀ ਹੈ, ਜਿਹਦੇ 'ਚ ਔਰਤ ਦੀ ਮੁਕਤੀ ਦਾ ਜ਼ਿਕਰ ਜਿਹੜਾ ਕੀਤਾ ਜਾਂਦਾ ਹੈ। ਆਪਣੀ ਸਮਝ ਇਹ ਹੈ ਕਿ ਦੁਨੀਆ ਦੀ ਜਿਹੜੀ ਸਭ ਤੋਂ ਜ਼ਿਆਦਾ ਦਲਿਤ ਜਿਹੜੀ ਆਬਾਦੀ ਹੈ ਉਹ ਔਰਤ ਹੈ। ਅੱਧਾ ਹਿੱਸਾ, ਲਗਭਗ ਦੁਨੀਆ ਦਾ ਅੱਧਾ ਹਿੱਸਾ ਔਰਤ ਹੈ ਜੀ। ਤੇ ਜਿਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਔਰਤਾਂ ਨੂੰ ਔਰਤਾਂ ਦੇ ਹੱਕ ਨਹੀਂ ਮਿਲਦੇ ਜਾਂ ਔਰਤਾਂ ਜਿਹੜੀਆਂ ਆਪਣੇ ਹੱਕ ਲਈ ਸੰਘਰਸ਼ੀਲ ਰਹਿੰਦੀਆਂ, ਤਾਂ ਮੈਨੂੰ ਲੱਗਦਾ ਕਿ ਅਸੀਂ ਇੱਕ ਸੈਕਸ਼ਨ ਨੂੰ ਪੂਰੇ ਦੇ ਪੂਰੇ ਸੈਕਸ਼ਨ ਨੂੰ ਸਾਈਡ ਤੇ ਕਰਕੇ ਰੱਖ ਦਿੰਦੇ ਹਾਂ ਕਿ ਔਰਤਾਂ ਦੇ ਜੇ ਕੋਈ ਅਧਿਕਾਰ ਹੈਗੇ ਜਿਹੜੇ ਉਹਨਾਂ ਨੂੰ ਨਹੀਂ ਮਿਲੇ, ਉਹ ਅਧਿਕਾਰ ਲੈਣ ਵਾਸਤੇ ਔਰਤਾਂ ਆਪਣੇ ਲੈਵਲ ਤੇ ਸੰਘਰਸ਼ ਕਰਦੀਆਂ। ਜਦਕਿ ਲੋੜ ਇਸ ਗੱਲ ਦੀ ਹੈ ਕਿ ਸੁਸਾਇਟੀ ਦੇ ਵਿੱਚ ਇਹ ਵਖਰੇਵਾ ਨਾ ਹੋਵੇ, ਸਗੋਂ ਔਰਤ ਤੇ ਮਰਦ ਕਿਸੇ ਵੀ ਮੁੱਦੇ ਦੇ ਉੱਤੇ ਇੱਕ ਸਾਂਝੇ ਤੌਰ ਦੇ ਉੱਤੇ ਇਕਜੁੱਟਤਾ ਦੇ ਨਾਲ ਖੜੇ ਹੋਏ ਦਿਖਾਈ ਦੇਣ। ਸੁਸਾਇਟੀ ਹੈ ਸਾਡੀ, ਮਰਦ ਪ੍ਰਧਾਨ ਸਮਾਜ। ਅਸੀਂ ਪਹਿਲੀ ਗੱਲ ਤੇ ਸਾਫ਼ ਕਰ ਦਈਏ ਕਿ ਔਰਤ ਦੀ ਆਜ਼ਾਦੀ ਦੇ ਨਾਂ ਦੇ ਉੱਤੇ ਅਸੀਂ ਮਰਦ ਦੇ ਖਿਲਾਫ ਨਹੀਂ ਹੈ। ਅਸੀਂ ਮਰਦ ਤੇ ਔਰਤ ਦੀ ਇਕਜੁੱਟਤਾ ਦੇ ਹੱਕ ਦੇ ਵਿੱਚ ਹੈ। ਅਸੀਂ ਸਮਝਦੇ ਹਾਂ ਕਿ ਮਰਦ ਦੀ ਪ੍ਰਧਾਨਗੀ ਵਾਲੀ ਸਤ੍ਹਾ ਹੈ ਦੁਨੀਆ ਦੇ ਵਿੱਚ। ਇਹ ਸਿਸਟਮ ਜਿਹੜਾ ਆ ਮੇਲ ਡੋਮੀਨੈਂਸ ਵਾਲਾ ਆ, ਉਹ ਜਿਹੜਾ ਸਿਸਟਮ ਹੈ ਉਸ ਸਿਸਟਮ ਤੋਂ ਆਜ਼ਾਦੀ ਦੀ ਜ਼ਰੂਰਤ ਹੈ। ਜੇ ਕੋਈ ਇਸ ਨਾਂ ਦੇ ਉੱਤੇ ਘਰ ਦੇ ਵਿੱਚ ਹੀ ਲੜਾਈ ਪਾ ਕੇ ਬਹਿ ਜਾਵੇ ਕਿ
ਵੀ ਮੇਰੇ ਹੱਕ ਜਿਹੜੇ ਆ ਉਹ ਨਹੀਂ ਮੈਨੂੰ ਮਿਲ ਰਹੇ ਤੇ ਮੇਰੀ ਲੜਾਈ ਤਾਂ ਆਪਣੇ ਪਤੀ ਦੇ ਨਾਲ ਹੈ ਜਾਂ ਭੈਣ ਭਰਾ ਦੀ ਲੜਾਈ ਦੇ ਤੌਰ ਤੇ ਪੇਸ਼ ਹੋਵੇ। ਇਹ ਲੜਾਈ ਦਾ ਬਹੁਤ ਅਸਥਾਈ ਕਿਸਮ ਦਾ ਤੇ ਬਹੁਤ ਸਰਲ ਪਾਸਾ ਏਦਾਂ ਬਣਦਾ। ਅਸਲੀ ਲੜਾਈ ਬਣਦੀ ਹੈ ਕਿ ਮੇਲ ਡੋਮੀਨੈਂਸ ਸੋਸਾਇਟੀ ਜਿਹੜੀ ਸਿਸਟਮ ਨੇ ਸਾਨੂੰ ਪ੍ਰੋਵਾਈਡ ਕਰਕੇ ਦਿੱਤੀ ਹੈ, ਇਹਦੇ ਚੋਂ ਬਾਹਰ ਨਿਕਲਿਆ ਜਾਏ ਤੇ ਇਹਦੇ ਚੋਂ ਬਾਹਰ ਨਿਕਲਣ ਵਾਸਤੇ ਹਰ ਸੈਕਟਰ 'ਚ ਕੰਮ ਕਰਨ ਦੀ ਜ਼ਰੂਰਤ ਹੈ। ਇੱਕ ਤਾਂ ਜਿਹੜਾ ਲੋਕਾਂ ਕੋਲ ਸੱਤਾ ਹੈ ਉਹਨਾਂ ਨੂੰ ਸੱਤਾ ਤੋਂ ਬੇਹਤਰ ਕਰਨ ਵਾਸਤੇ ਚੇਤਨਤਾ ਦੀ ਜ਼ਰੂਰਤ ਹੈ ਜੀ। ਦੂਜਾ, ਹੇਠਲੇ ਲੈਵਲ ਦੇ ਉੱਤੇ ਪਰਿਵਾਰ ਦੀ ਇਕਾਈ ਤੱਕ ਇੱਕ ਸੂਝ ਵਿਕਸਿਤ ਕਰਨ ਦੀ ਜ਼ਰੂਰਤ ਹੈ। ਸਾਂਝੀ ਕਿਸਮ ਦੀ ਸੂਝ ਜਿਹੜੀ ਹੈ ਘਰ ਦੇ ਵਿੱਚ ਜਿਹੜੀ ਹੈ ਉਹ ਵਿਕਸਿਤ ਹੋਵੇ ਤੇ ਉਹ ਹੌਲੀ ਹੌਲੀ ਸਮਾਜ ਦੇ ਵਿੱਚ ਉਹ ਸੂਝ ਜਿਹੜੀ ਹੈ ਉਹ ਜਾਵੇ ਕਿ ਸਮਾਜ ਦੇ ਵਿੱਚ ਜਿਹੜੀਆਂ ਕਾਰਜਸ਼ੀਲ ਸਿਆਸੀ ਤਾਕਤਾਂ ਨੇ ਉਹਨਾਂ 'ਚ ਜਾ ਕੇ ਰੂਪਾਂਤਰਣ ਹੋ ਸੂਝ ਦਾ ਤੇ ਫਿਰ ਸ਼ਾਇਦ ਅਸੀਂ ਇਸ ਸਿਸਟਮ ਦੇ ਖਿਲਾਫ ਇੱਕ ਦਿਨ ਮਨਾਉਣ ਦੀ ਜ਼ਰੂਰਤ ਨਾ ਰਹੇ ਸਾਨੂੰ ਵੀ। ਅਸੀਂ ਸਪੈਸ਼ਲੀ ਇੱਕ ਦਿਨ ਮਨਾ ਰਹੇ ਹਾਂ, ਇੱਕ ਰਸਮ ਮਨਾ ਕੇ ਭੁੱਲ ਜਾਂਦੇ ਹਾਂ। ਅਸਲ 'ਚ ਅਸੀਂ ਰਸਮਾਂ ਦੇ ਵਿੱਚ ਪੈ ਗਏ। ਅਸੀਂ 8 ਮਾਰਚ ਤੈਅ ਕਰ ਲਿਆ ਕਿ ਇਹ ਇਸਤਰੀਆਂ ਦਾ ਦਿਹਾੜਾ ਹੈ। ਦਿਹਾੜੇ ਤਾਂ ਸਾਰੇ ਇਸਤਰੀਆਂ ਦੇ ਹੈ, ਦਿਹਾੜੇ ਸਾਰੇ ਮਰਦਾਂ ਦੇ ਹੈ। ਪ੍ਰੈਕਟੀਕਲੀ ਮੈਂ ਗੱਲ ਕਰਨੀ ਚਾਹੁੰਦਾ, ਅਸੀਂ ਇਹ ਤੈਅ ਕਰ ਲਿਆ ਕਿ ਮਈ ਡੇ ਹੈ ਜੀ, ਮਜ਼ਦੂਰਾਂ ਦਾ ਦਿਵਸ ਹੈ ਜੀ। ਕੀ 1 ਮਈ ਜਿਹੜੀ ਹੈ ਇਸ ਤੋਂ ਬਿਨਾਂ ਦੇ ਦਿਨ ਜਿਹੜੇ ਮਜ਼ਦੂਰਾਂ ਦੇ ਨਹੀਂ ਹੈ। ਦੁਨੀਆ ਦਾ ਮਜ਼ਦੂਰ ਤਾਂ 24 ਘੰਟੇ 'ਚੋਂ 18 ਘੰਟੇ ਸਾਰਾ ਸਾਲ ਹੀ ਕਾਰਜਸ਼ੀਲ ਰਹਿੰਦਾ, ਤਾਂ ਹੀ ਉਹਦਾ ਗੁਜ਼ਾਰਾ ਚੱਲਦਾ ਜੀ। ਦਿਨਾਂ ਨੂੰ ਇੱਕ ਰਵਾਇਤ ਦੇ ਤੌਰ ਤੇ ਮਨਾਉਣ ਦੀ ਥਾਂ ਦੇ ਉੱਤੇ ਰਵਾਇਤ ਵਿੱਚੋਂ ਬਾਹਰ ਨਿਕਲ ਕੇ ਮਨਾਉਣ ਦੀ ਜ਼ਰੂਰਤ। ਔਰ ਇਸੇ ਰਵਾਇਤ ਨੂੰ ਕਾਇਮ ਰੱਖਿਆ ਸੋਨੀਆ ਗਾਂਧੀ ਨੇ। ਔਰ ਸੋਨੀਆ ਗਾਂਧੀ ਪਾਰਲੀਮੈਂਟ 'ਚ ਬਾਕੀ ਵੀ ਜਿਹੜੀਆਂ ਬਹੁਤੇ ਲੋਕ ਇਸਤਰੀ ਹੱਕਾਂ ਦੇ ਹੱਕ ਦੇ ਵਿੱਚ ਬੋਲਣਾ ਵੀ ਚਾਹੀਦਾ। ਪਰ ਜਦੋਂ ਤੁਸੀਂ ਪਾਰਲੀਮੈਂਟ ਦੇ ਵਿੱਚ 33% ਰਿਜ਼ਰਵੇਸ਼ਨ ਦੇ ਇਸ਼ੂ ਦੇ ਉੱਤੇ ਗੱਲ ਕਰਦੇ ਹੋ ਤਾਂ ਤੁਹਾਨੂੰ ਆਪਣੇ ਅਤੀਤ ਨੂੰ ਦੇਖਣਾ ਚਾਹੀਦਾ। ਔਰ ਸੋਨੀਆ ਗਾਂਧੀ ਕਹਿ ਰਿਹਾ ਕਿ ਸਾਨੂੰ ਸਾਡੇ ਹੱਕ ਦਿਓ। ਠੀਕ ਹੈ, ਹੱਕ ਮਿਲਣੇ ਚਾਹੀਦੇ, ਪਰ ਸੋਨੀਆ ਗਾਂਧੀ ਨੂੰ ਇਹ ਯਾਦ ਕਿਉਂ ਨਹੀਂ ਵੀ 10 ਸਾਲ ਤੱਕ ਤੁਹਾਡੀ ਸਰਕਾਰ ਰਹੀ ਯੂਪੀ ਗਵਰਨਮੈਂਟ, ਉਦੋਂ ਤੁਸੀਂ 33% ਜਿਹੜਾ ਰਿਜ਼ਰਵੇਸ਼ਨ ਦਾ ਬਿੱਲ ਜਿਹੜਾ ਉਹ ਕਿਉਂ ਦੱਬ ਕੇ ਰੱਖਿਆ? ਤੇ ਅੱਜ ਉਹ ਕਿਹਾ ਜਾ ਰਿਹਾ ਕਿ ਛੇਤੀ ਜਿਹੜੀ ਹੈ ਰਿਜ਼ਰਵੇਸ਼ਨ ਬਿੱਲ ਲਿਆਂਦਾ ਜਾਏ। ਅਸੀਂ ਤਾਂ 33% ਦੀ ਵੀ ਹੱਕ ਤੋਂ ਉੱਤੇ ਜਾਣਾ ਚਾਹੁੰਦੇ ਸੀ, ਕਹਿੰਦੇ ਵੀ ਜੀ ਲੋੜ ਰਿਜ਼ਰਵੇਸ਼ਨ ਬਿੱਲ ਦੀ ਬਰਾਬਰ ਦਾ ਜੇ ਹਿੱਸਾ ਹੈ ਤਾਂ ਉਹਦੇ ਲਈ ਰਿਜ਼ਰਵ ਕਰਨ ਦੀ ਕੀ ਜ਼ਰੂਰਤ ਹੈ? ਉਹ ਹਿੱਸਾ ਤਾਂ ਰੂਟੀਨ 'ਚ ਮਿਲਣਾ ਚਾਹੀਦਾ, ਬਿੱਲ ਪਾਸ ਕਰਨ ਦੀ ਕੀ ਜ਼ਰੂਰਤ ਹੈ ਜੀ? ਸੋਨੀਆ ਗਾਂਧੀ ਜਾਂ ਕਾਂਗਰਸ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਇਹ ਸਾਰਾ ਕੁਝ ਜੋ ਸਾਡੇ ਸਾਹਮਣੇ ਕੀਤਾ ਜਾ ਰਿਹਾ ਉਹ ਇੱਕ ਤੁਸੀਂ ਕਹਿ ਸਕਦੇ ਹੋ ਕਿ ਸਿਆਸੀ ਤੌਰ ਦੇ ਉੱਤੇ ਇੱਕ ਜਿਹੜਾ ਮੌਕਾ ਆ ਉਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਦੇ ਤੌਰ ਤੇ ਤੁਸੀਂ ਇਹਨੂੰ ਦੇਖ ਸਕਦੇ ਹੋ। ਨਹੀਂ ਤਾਂ ਤੁਹਾਡੇ ਜਿਹੜੇ ਕੰਮ ਹੈ ਪੋਲੀਟਿਕਸ ਦੇ ਵਿੱਚ ਤੁਸੀਂ ਰਹਿੰਦੇ ਜਿਹੜੇ ਕੰਮ ਕਰਦੇ ਹੋ ਉਹਦੇ ਤੁਹਾਡੇ ਪ੍ਰੋਗਰਾਮ ਚੋਂ ਇਹ ਚੀਜ਼ਾਂ ਨਿਕਲਣੀਆਂ ਚਾਹੀਦੀਆਂ ਨਾ। ਕਿਤੇ ਜਾ ਕੇ ਤੁਸੀਂ ਪਾਰਲੀਮੈਂਟ 'ਚ ਕਹੋ ਕਿ ਸਾਨੂੰ ਸਾਡੇ ਹੱਕ ਦੇ ਦਿਓ। ਫਿਰ ਤੁਹਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ 10 ਸਾਲ ਨਹੀਂ, 10 ਸਾਲ ਤਾਂ ਪਹਿਲੇ ਰਹੇ ਨਾ ਤੁਹਾਡੇ ਯੂਪੀ ਗਵਰਨਮੈਂਟ ਦੇ। ਉਸ ਤੋਂ ਪਹਿਲਾਂ ਵੀ 68 ਸਾਲਾਂ ਦੇ ਵਿੱਚੋਂ 60 ਸਾਲ 58 ਸਾਲ ਕਾਂਗਰਸ ਪਾਰਟੀ ਨੇ ਰਾਜ ਕੀਤਾ। ਉਦੋਂ ਔਰਤਾਂ ਦੇ ਹੱਕ ਵਾਜਿਬ ਤਰੀਕੇ ਦੇ ਨਾਲ ਉਹਨਾਂ ਨੂੰ ਕਿਉਂ ਨਹੀਂ ਦਿੱਤੇ ਗਏ? ਤੇ 33% ਰਿਜ਼ਰਵੇਸ਼ਨ ਦਾ ਜਿਹੜਾ ਰੌਲਾ ਆ ਇਹ ਤਾਂ ਸਾਲ ਤੋਂ ਚੱਲੀ ਜਾਂਦਾ, ਜਿਹਦੇ ਵਿੱਚ ਬਹੁਤਾ ਸਮਾਂ ਕਾਂਗਰਸ ਪਾਰਟੀ ਦੀ ਅਗਵਾਈ 'ਚ ਦੇਸ਼ ਦੀ ਸਰਕਾਰ ਚੱਲ ਰਹੀ ਹੈ। ਸੋ ਭਾਰਤੀ ਜਨਤਾ ਪਾਰਟੀ ਨੂੰ ਵੀ ਕਲੈਰਿਟੀ ਦੇ ਨਾਲ ਆਪਣੀ ਪੋਜੀਸ਼ਨ ਸਪਸ਼ਟ ਕਰਨੀ ਚਾਹੀਦੀ ਹੈ। ਤੇ ਅਸੀਂ ਜਿਹੜੇ ਕਹਿ ਲਓ ਵੀ ਸਧਾਰਨ ਲੋਕ ਹੈ, ਅਸੀਂ ਘਰਾਂ ਤੋਂ ਲੈ ਕੇ ਸਮਾਜ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਇਹਨਾਂ ਸਾਰੇ ਮੁੱਦਿਆਂ ਨੂੰ ਇੱਕ ਆਪਸੀ ਸਮਝ ਦੇ ਨਾਲ ਆਪਣੀ ਸੂਝ ਦੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰੀਏ ਤਾਂ ਸ਼ਾਇਦ ਇਸੇ ਪਾਸੇ ਚੰਗੇ ਕਦਮ ਸਾਡੇ ਸਾਬਤ ਹੋ ਸਕਦੇ ਜੀ। ਅਗਲੀ ਆਪਾਂ ਜੇ ਹੁਣ ਗੱਲ ਕਰੀਏ ਵੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਸ਼ੁਰੂ ਹੋ ਗਿਆ। ਇਸ ਵਾਰ ਜਿਹੜਾ ਇੱਦਾਂ ਲੱਗ ਰਿਹਾ ਵੀ ਜਿਹੜਾ ਪਾਣੀਆਂ ਦਾ ਮੁੱਦਾ ਆ ਉਹ ਜਿਹੜਾ ਚੋਣ ਮੁੱਦਾ ਵੀ ਜਿਹੜਾ ਬਣੇਗਾ ਉਸ ਨੂੰ ਲੈ ਕੇ ਜਿਹੜਾ ਆ ਵਿਰੋਧ ਵੀ ਕਾਂਗਰਸ ਦੇ ਵੱਲੋਂ ਜਿਹੜਾ ਆ ਉਹ ਦਿਖਾਇਆ ਗਿਆ ਆ। ਹੋਰ ਕੀ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਹੋਣ ਦੀਆਂ ਉਮੀਦਾਂ ਆ? ਦੇਖੋ, ਬਜਟ ਸੈਸ਼ਨ ਹੈ ਪੰਜਾਬ ਵਿਧਾਨ ਸਭਾ ਦਾ ਤੇ ਬਜਟ ਸੈਸ਼ਨ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਜਨਰਲ ਬਜਟ ਵੀ ਸਾਡੇ ਸਾਹਮਣੇ ਆਏਗਾ ਤੇ ਉਸ ਬਜਟ ਦੇ ਉੱਤੇ ਵੀ ਜਿਹੜੀ ਕੋਈ ਨਾ ਕੋਈ ਚਰਚਾ ਰਹੇਗੀ, ਵਿਧਾਨ ਸਭਾ ਦੇ ਵਿੱਚ ਵੀ ਰਹੇਗੀ ਤੇ ਵਿਧਾਨ ਸਭਾ ਤੋਂ ਬਾਹਰ ਵੀ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ। ਜਿੱਦਾਂ ਕੇਂਦਰੀ ਬਜਟ ਪੇਸ਼ ਕੀਤਾ ਗਿਆ, ਲੋਕ ਸਭਾ ਦੇ ਵਿੱਚ ਰਾਜ ਸਭਾ ਦੀ ਚਰਚਾ ਹੋਣ ਦੇ ਨਾਲ ਦੇਸ਼ ਪੱਧਰ ਦੇ ਉੱਤੇ ਉਹਦਾ ਅਸਰ ਗਿਆ। ਖਾਸ ਤੌਰ ਦੇ ਉੱਤੇ ਇੰਪਲੋਇਮੈਂਟ ਪ੍ਰੋਵੀਡੈਂਟ ਫੰਡ ਦੇ ਉੱਤੇ ਜਿਹੜਾ 60% ਦੇ ਉੱਤੇ ਟੈਕਸ ਲਾ ਦਿੱਤਾ ਗਿਆ ਸੀ, 40% ਟੈਕਸ ਮੁਕਤ ਤੇ ਬਾਕੀ 60% ਟੈਕਸ। ਉਸ ਤੋਂ ਬਾਅਦ ਉਹਦੀ ਚਰਚਾ ਹੋਈ, ਬਹੁਤ ਜ਼ਿਆਦਾ ਮੁੱਦਾ ਉਭਾਰਿਆ ਗਿਆ ਤੇ ਰਾਜ ਸਭਾ ਦੇ ਵਿੱਚ ਕੱਲ ਅਰੁਣ ਜੇਤਲੀ ਨੂੰ ਉਹ ਜਿਹੜਾ ਆਪਣੀ ਵਿਵਸਥਾ ਉਹਨਾਂ ਨੇ ਕੀਤੀ ਸੀ ਬਜਟ ਦੇ ਵਿੱਚ
ਵੀ 60% ਦੇ ਟੈਕਸ ਲੱਗੇਗਾ, ਉਹ ਵਾਪਸ ਲੈਣਾ ਪਿਆ EPF ਤੋਂ ਟੈਕਸ ਜੀ। ਅਜੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਬਜਟ ਵੀ ਪੇਸ਼ ਹੋਏਗਾ ਤੇ ਫਿਰ ਉਹਦੀਆਂ ਜਿਹੜੀਆਂ ਤਰਜੀਹਾਂ ਕੀ ਰਹਿਣਗੀਆਂ ਉਹਨੂੰ ਦੇਖਦਿਆਂ ਵੀ ਆਪਣੇ ਤੌਰ ਦੇ ਉੱਤੇ ਇੱਕ ਪੋਲੀਟਿਕਸ ਜਿਹੜੀ ਹੈ ਵਿਰੋਧੀ ਪਾਰਟੀਆਂ ਵੀ ਕਰਨਗੀਆਂ ਤੇ ਸਰਕਾਰ ਆਪਣੇ ਦਾਅਵੇ ਕਰੇਗੀ। ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ, ਸ਼ੁਰੂ ਦੇ ਵਿੱਚ ਕਪਤਾਨ ਸਿੰਘ ਸੋਲੰਕੀ ਜਿਹੜੇ ਸਾਡੇ ਗਵਰਨਰ ਨੇ ਰਾਜਪਾਲ ਜੀ, ਉਹਨਾਂ ਨੇ ਜਿਹੜਾ ਭਾਸ਼ਣ ਕੀਤਾ ਉਹਨਾਂ ਨੇ ਬੜੀ ਤਾਰੀਫ ਕੀਤੀ ਪੰਜਾਬ ਸਰਕਾਰ ਦੀ, ਜੀ, ਕਿਉਂਕਿ ਉਹ ਸਰਕਾਰੀ ਭਾਸ਼ਣ ਹੁੰਦਾ ਇੱਕ ਕਿਸਮ ਦਾ। ਰਾਸ਼ਟਰਪਤੀ ਵੀ ਜਿਹੜਾ ਲੋਕ ਸਭਾ ਰਾਜ ਸਭਾ ਦੇ ਵਿੱਚ ਭਾਸ਼ਣ ਪੜ੍ਹਦੇ ਨੇ ਉਹ ਵੀ ਕੇਂਦਰ ਸਰਕਾਰ ਵੱਲੋਂ ਹੀ ਤਿਆਰ ਕਰਕੇ ਦਿੱਤਾ ਗਿਆ ਹੁੰਦਾ। ਕੇਂਦਰ ਸਰਕਾਰ ਆਪਣੀ ਪਿੱਠ ਥਾਪੜਦੀ ਹੈ। ਇਹਦੇ ਸੂਬਾਈ ਸਰਕਾਰਾਂ ਜਿਹੜੀਆਂ ਉਹਨਾਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਰਾਜਪਾਲ ਭਾਸ਼ਣ ਪੜ੍ਹਦੇ ਆ ਤੇ ਸਰਕਾਰ ਦਾ ਹੀ ਇੱਕ ਕਿਸਮ ਦਾ ਢੰਡੋਰਾ ਪਿੱਟਿਆ ਜਾਂਦਾ ਕਿ ਸਰਕਾਰ ਨੇ ਆਹ ਕੀਤਾ, ਸਰਕਾਰ ਨੇ ਉਹ ਕੀਤਾ। ਇਹੀ ਕਪਤਾਨ ਸਿੰਘ ਸੋਲੰਕੀ ਨੇ ਕੀਤਾ ਕਿ ਸਰਕਾਰ ਦੀਆਂ ਸਿਫਤਾਂ ਦੇ ਪੁਲ ਜਿਹੜੇ ਉਹਨਾਂ ਨੇ ਬੰਨੇ ਜੀ। ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਦੇ ਤੇ ਡਿਬੇਟ ਵੀ ਹੋ ਸਕਦੀ ਹੈ। ਸਰਕਾਰ ਵੱਲੋਂ ਜਿਸ ਤਰ੍ਹਾਂ ਦਾਅਵੇ ਕੀਤੇ ਗਏ ਉਹ ਨਹੀਂ ਹੈ। ਖਾਸ ਤੌਰ ਤੇ ਪਾਣੀਆਂ ਦੇ ਇਸ਼ੂ ਇਸੇ ਕਰਕੇ ਉੱਭਰਿਆ। ਜਦੋਂ ਕਪਤਾਨ ਸਿੰਘ ਸੋਲੰਕੀ ਭਾਸ਼ਣ ਕਰ ਹੀ ਰਹੇ ਸਨ ਤੇ ਉਦੋਂ ਹੀ ਕਾਂਗਰਸ ਪਾਰਟੀ ਵਾਲੇ ਨਾਅਰੇਬਾਜ਼ੀ ਕਰਨ ਲੱਗ ਪਏ ਪਾਣੀਆਂ ਦੇ ਇਸ਼ੂ ਦੇ ਉੱਤੇ, ਖਾਸ ਤੌਰ ਤੇ SYL ਜਿਹਨੂੰ ਆਪਾਂ ਸਤਲੁਜ ਯਮੁਨਾ ਲਿੰਕ ਨਹਿਰ ਕਹਿੰਦੇ ਇਸ ਮੁੱਦੇ ਦੇ ਉੱਤੇ। ਤੇ ਨਾਅਰੇਬਾਜ਼ੀ ਤੋਂ ਬਾਅਦ ਉਹਨਾਂ ਨੇ ਵਾਕਆਊਟ ਕੀਤਾ ਤੇ ਜਿਹੜੀ ਵਿਧਾਨ ਸਭਾ ਆ ਉਹਨੂੰ ਕੱਲ ਤੱਕ ਲਈ ਪੋਸਟਪੋਨ ਕਰ ਦਿੱਤਾ ਗਿਆ ਸੀ ਜੀ। ਪਰ ਮੁੱਦਾ ਇਹ ਹੈ ਕਿ ਪਾਣੀ ਦਾ ਇਸ਼ੂ ਜਿਹੜਾ ਆ ਉਹ ਵਿਧਾਨ ਸਭਾ ਦੇ ਵਿੱਚ ਵੀ ਲੜਕਿਆ ਜਾਏਗਾ, ਨਾਲ ਕਿਸਾਨੀ ਦਾ ਇਸ਼ੂ ਵਿਧਾਨ ਸਭਾ ਦੇ ਵਿੱਚ ਆਏਗਾ। ਕਿਸਾਨ ਜਿਹੜੇ ਆ ਪਿਛਲੇ ਸਾਲ 'ਚ 450 ਕਿਸਾਨ ਖੁਦਕੁਸ਼ੀਆਂ ਕਰ ਗਏ, ਵਿੱਚ ਮਜ਼ਦੂਰ, ਇਹ ਮੁੱਦਾ ਵੀ ਉੱਭਰੇਗਾ। ਕੁਝ ਹੋਰ ਮੁੱਦੇ ਵੀ ਉੱਭਰਨਗੇ, ਬੇਰੁਜ਼ਗਾਰੀ ਦੇ ਮੁੱਦੇ ਵੀ ਹੈਗੇ ਆ ਤੇ ਮੁਲਾਜ਼ਮਾਂ ਦੇ ਮੁੱਦੇ ਵੀ ਹੈ। ਸਾਰੀਆਂ ਚੀਜ਼ਾਂ ਹੋਣਗੀਆਂ ਪਰ ਸਭ ਤੋਂ ਇੰਪੋਰਟੈਂਟ ਜਿਹੜਾ ਇਸ਼ੂ ਬਣਨ ਜਾ ਰਿਹਾ ਪਾਣੀ ਦਾ ਇਸ਼ੂ ਬਣਨ ਜਾ ਰਿਹਾ। ਉਹਦਾ ਕਾਰਨ ਇਹ ਹੈ ਕਿ ਲੰਬੇ ਸਮੇਂ ਤੋਂ ਇਹ ਵਿਵਾਦ ਹੈ ਤੇ ਇਸ ਵਿਵਾਦ ਦੇ ਵਿੱਚ ਪੰਜਾਬ ਦੇ ਨਾਲ ਧੱਕਾ ਵੀ ਹੁੰਦਾ ਦਿਖਾਈ ਦੇ ਰਿਹਾ, ਖਾਸ ਤੌਰ ਤੇ ਉਦੋਂ ਜਦੋਂ ਇਹਨਾਂ ਦਿਨਾਂ ਦੇ ਵਿੱਚ ਹੀ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਨਵਾਂ ਹਲਫਨਾਮਾ ਦਾਇਰ ਕਰ ਦਿੱਤਾ ਤੇ ਪੰਜਾਬ ਦੇ ਵਿਰੋਧ ਦੇ ਵਿੱਚ ਹਲਫਨਾਮਾ ਗਿਆ, ਹਰਿਆਣਾ ਤੇ ਰਾਜਸਥਾਨ ਦੇ ਹੱਕ ਦੇ ਵਿੱਚ ਹੋ ਗਿਆ। ਅਸੀਂ ਕਿਸੇ ਵੀ ਗੁਆਂਢੀ ਸੂਬੇ ਦੇ ਨਾਲ ਸਾਡਾ ਕੋਈ ਵੈਰ ਥੋੜ੍ਹਾ ਆ ਜੀ, ਗੁਆਂਢੀਆਂ ਦੇ ਨਾਲ ਚੰਗੇ ਸੰਬੰਧ ਚਾਹੀਦੇ ਆ ਤੇ ਇਹਨੂੰ ਤੁਸੀਂ ਸੋਚ ਸਕਦੇ ਹੋ ਵੀ ਸਾਡੇ ਗੁਆਂਢ ਦੇ ਵਿੱਚ ਜਿਹੜਾ ਜੇ ਤੁਸੀਂ ਤੁਹਾਡਾ ਘਰ ਹੈ, ਤੁਹਾਡਾ ਜਿਹੜਾ ਗੁਆਂਢੀ ਹੈ ਜੀ ਉਹਦੇ ਨਾਲ ਤੁਹਾਡੇ ਚੰਗੇ ਸੰਬੰਧ ਨਹੀਂ ਤੇ ਉਹਨਾਂ ਨਾਲੋਂ ਜ਼ਿਆਦਾ ਪਰੇਸ਼ਾਨੀ ਤੁਹਾਨੂੰ ਹੋਏਗੀ। ਪੰਜਾਬ ਨੂੰ ਵੀ ਜ਼ਿਆਦਾ ਪਰੇਸ਼ਾਨੀ ਰਹੇਗੀ ਜੇ ਪਾਣੀਆਂ ਦੇ ਇਸ਼ੂ ਦੇ ਉੱਤੇ ਹਰਿਆਣੇ ਨਾਲ ਸਦਾ ਹੀ ਝਗੜਾ ਬਣਿਆ ਰਵੇ। ਪਰ ਕਿਉਂਕਿ ਪੰਜਾਬ ਦੇ ਕੋਲ ਪਾਣੀ ਹੈ ਹੀ ਨਹੀਂ, ਪੰਜਾਬ ਦਾ ਪਾਣੀ ਤਾਂ ਪਹਿਲੇ ਘਟਦਾ ਜਾ ਰਿਹਾ। ਜਦੋਂ ਰਿਪੇਰੀਅਨ ਸਿਧਾਂਤ ਦੇ ਮੁਤਾਬਕ ਪਾਣੀਆਂ ਦੀ ਵੰਡ ਹੋਣੀ ਹੈ ਤੇ ਫਿਰ ਉਸ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ, ਪਰ ਉੱਦਾਂ ਨਹੀਂ ਕੀਤਾ ਜਾ ਰਿਹਾ। ਕੇਂਦਰ ਦੇ ਵਿੱਚ ਦੀ ਗਵਰਨਮੈਂਟ ਹੈ, ਅਕਾਲੀ ਦਲ ਉਹਦਾ ਇਸ ਸਰਕਾਰ ਦਾ ਹਿੱਸਾ ਹੈ, ਉਹਦੇ ਬਾਵਜੂਦ ਕੇਂਦਰ ਸਰਕਾਰ ਨੇ ਜਿਹੜਾ ਆ ਉਹ ਰਵੱਈਆ ਜਿਹੜਾ ਅਖਤਿਆਰ ਕੀਤਾ ਪੰਜਾਬ ਵਿਰੋਧੀ ਅਖਤਿਆਰ ਕੀਤਾ, ਇਹਦੇ ਤੇ ਫਿਰ ਪੋਲੀਟਿਕਸ ਤਾਂ ਹੋਣੀ ਹੈ। ਤੇ ਵੱਖਰੀ ਗੱਲ ਹੈ ਕਿ ਪੰਜਾਬ ਦੀ BJP ਜਿਹੜੀ ਆ ਉਹ ਡੈਪੂਟੇਸ਼ਨ ਲੈ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਰਾਜਨਾਥ ਸਿੰਘ ਨੂੰ ਵੀ ਮਿਲੀ ਹੈ ਤੇ ਅਕਾਲੀ ਦਲ ਤੇ BJP ਦੇ ਆਗੂਆਂ ਨੇ ਕਿਹਾ ਕਿ ਅਸੀਂ ਪਾਣੀ ਦੇ ਇਸ਼ੂ ਦੇ ਉੱਤੇ ਪੰਜਾਬ ਜਿਹੜਾ ਆ ਉਹਨਾਂ ਦੀ ਸਾਡਾ ਸਾਂਝਾ ਸਟੈਂਡ ਹੈ ਪਾਰਟੀ ਦਾ। ਪਰ ਉਹਨਾਂ ਦੀ ਆਪ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਉਹਨਾਂ ਦੀ ਜਿਹੜੀ ਸੈਂਟਰ ਗਵਰਨਮੈਂਟ ਹੈ ਉਹਨਾਂ ਦੀ ਅਗਵਾਈ ਚੱਲ ਰਹੀ ਉਹ ਪੰਜਾਬ ਦੇ ਖਿਲਾਫ ਭੁਗਤ ਰਹੀ ਹੈ। ਇਹ ਦੋ ਤਰ੍ਹਾਂ ਦੀ ਰਾਜਨੀਤੀ ਚੱਲ ਸਕਦੀ, ਇਸੇ ਗੱਲ ਨੂੰ ਟਾਰਗੇਟ ਸ਼ਾਇਦ ਕਾਂਗਰਸ ਪਾਰਟੀ ਕਰੇਗੀ। ਸੋ ਇਹ ਮੁੱਦਾ ਜਿਹੜਾ ਆ ਪਾਣੀਆਂ ਦਾ ਇਸ਼ੂ ਜਿਹੜਾ ਹੈ, ਭਾਵੇਂ ਕਾਂਗਰਸ ਹੀ ਜ਼ਿੰਮੇਵਾਰ ਹੈ ਇਹਦੇ ਲਈ। ਇੰਦਰਾ ਗਾਂਧੀ ਨੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਟੱਕ ਲਾਇਆ ਸੀ ਤੇ ਉਹਦੇ ਬਾਵਜੂਦ ਕਾਂਗਰਸ ਪਾਰਟੀ ਇਹਦੇ 'ਚ ਆਪਣੇ ਆਪ ਨੂੰ ਦੁੱਧ ਧੋਤੀ ਸਾਬਤ ਕਰਨ ਦੀ ਕੋਸ਼ਿਸ਼ ਕਰੇਗੀ ਤੇ ਲੋਕਾਂ ਨੂੰ ਮੂਰਖ ਬਣਾਉਣ ਦੀ ਇੱਕ ਰਾਜਨੀਤੀ ਸਾਂਝੇ ਤੌਰ ਦੇ ਉੱਤੇ BJP, ਅਕਾਲੀ ਤੇ ਕਾਂਗਰਸ ਵਾਲੇ ਜਿਹੜੇ ਹੈ ਉਹ ਚਲਾਉਣਗੇ। ਇਹ ਠੀਕ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰ ਦਿੱਤੇ ਸੀ 2004 ਦੇ ਵਿੱਚ ਆਪਣੀ ਹੀ ਪਾਰਟੀ ਸਟੈਂਡ ਤੋਂ ਵੱਖਰਾ ਸਟੈਂਡ ਲੈ ਕੇ। ਇਹ ਨਿੱਜੀ ਤੌਰ ਤੇ ਉਹਨਾਂ ਦੀ ਪ੍ਰਸ਼ੰਸਾ ਜਿਹੜੀ ਆ ਹੁੰਦੀ ਰਹੀ ਹੈ, ਹੁਣ ਵੀ ਹੋਏਗੀ ਤੇ ਇਹਦਾ ਲਾਭ ਸ਼ਾਇਦ ਕਾਂਗਰਸ ਪਾਰਟੀ ਨੂੰ ਥੋੜਾ ਬਹੁਤ ਹੋ ਜਾਵੇ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੇ BJP ਇਹਨਾਂ ਸਾਰਿਆਂ ਦੀ ਜਿਹੜੀ ਸਾਂਝੇ ਤੌਰ ਦੇ ਉੱਤੇ ਜਿਹੜੀਆਂ ਗਲਤੀਆਂ ਉਹਦੇ ਕਰਕੇ ਇਸ ਤਰ੍ਹਾਂ ਦੇ ਮੁੱਦੇ ਪਾਣੀਆਂ ਦੇ ਇਸ਼ੂ ਜਾਂ ਪੰਜਾਬੀ ਬੋਲਦੇ ਇਲਾਕਿਆਂ ਦੇ ਇਸ਼ੂ ਜਾਂ ਬਾਕੀ ਜਿਹੜੇ ਝਗੜੇ ਆ ਹਰਿਆਣੇ, ਪੰਜਾਬ ਦੇ, ਰਾਜਸਥਾਨ ਦੇ ਸਾਡੇ ਸਾਹਮਣੇ ਹੈ। ਇਹਨਾਂ ਝਗੜਿਆਂ ਤੋਂ ਪਾਰ ਜਾਂ ਫਿਤਰਤ ਜਿਹੜੀ ਉਹ ਕਿਸੇ ਕੋਲ ਦਿਖਾਈ ਨਹੀਂ ਦੇ ਰਹੀ, ਨਾ ਕੋਈ ਇੱਛਾ ਸ਼ਕਤੀ ਦਿਖਾਈ ਦੇ ਰਹੀ ਹੈ। ਇਹਨੂੰ ਸਗੋਂ ਵੋਟਿੰਗ ਟੂਲ ਦੇ ਉੱਤੇ ਦੇ ਵਿੱਚ ਜਿਹੜਾ ਹੁਣ ਵਰਤਿਆ ਜਾਏਗਾ, ਇਹਦੀ ਤਿਆਰੀ ਦਿਖਾਈ ਦੇ ਰਹੀ ਹੈ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਦੀਆਂ ਸੂਚਨਾਵਾਂ ਆ ਰਹੀਆਂ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਰਿਪੋਰਟ ਜਿਹੜੀ ਆਈ ਸੀ ਕੱਲ ਪਰਸੋਂ ਦੇ ਵਿੱਚ ਵੀ ਸ਼ਰਾਬ ਦੀ ਖਪਤ ਲਗਾਤਾਰ ਪੰਜਾਬ ਦੇ ਵਿੱਚ ਵੱਧ ਰਹੀ ਆ। ਥੋੜ੍ਹੇ ਹੀ ਟਾਈਮ ਦੇ ਵਿੱਚ ਕੇਰਲਾ ਨੂੰ ਇਹਨਾਂ ਨੇ ਪਿੱਛੇ ਛੱਡ ਕੇ 1 ਨੰਬਰ 'ਤੇ ਪਹੁੰਚ ਜਾਣਾ ਆ ਜਦੋਂ ਹੁਣ ਠੇਕੇ ਟੁੱਟਣੇ ਆ। ਅਤੇ ਅੱਜ ਇੱਕ ਹੋਰ ਜਿਹੜੀ ਖਬਰ ਇਸ ਦੇ ਨਾਲ ਹੀ ਜੁੜੀ ਹੋਈ ਆਈ ਹੈ ਵੀ ਇਹ ਇਸੇ ਲਈ ਲਗਾਤਾਰ ਵੱਧਦੇ ਜਾ ਰਹੇ ਆ ਵੀ ਸ਼ਰਾਬ ਦੇ ਕਾਰੋਬਾਰ ਤੇ ਕਬਜ਼ਾ ਹੀ ਬਹੁਤਾ ਕਾਂਗਰਸੀਆਂ ਤੇ ਅਕਾਲੀਆਂ ਦਾ ਆ, ਤਾਂ ਹੀ ਕੋਈ ਵੀ ਸਰਕਾਰ ਜਦੋਂ ਆਉਂਦੀ ਹੈ ਕੁਛ ਕਰਦੀ ਨਹੀਂ।
ਦੇਖੋ ਗੱਲ ਇਹ ਆ ਕਿ ਬਿਲਕੁਲ ਗੱਲ ਦੁਰਸਤ ਹੈ ਤੇ ਰਿਪੋਰਟ ਵੀ ਜਿਹੜੀ ਠੀਕ ਆਈ ਹੈ ਕਿ ਪੰਜਾਬ ਜਿਹੜਾ ਲਗਾਤਾਰ ਨਸ਼ਾ ਦਾ ਕੋਠਾ ਵਧਾ ਰਿਹਾ ਜੀ। ਪੰਜਾਬ ਦੇ ਵਿੱਚ 2 ਸਾਲ ਪਹਿਲਾਂ ਜਿਹੜੀ ਹੈ ਜਿਹੜੀ ਖਪਤ ਸੀ ਸ਼ਰਾਬ ਦੀ ਪਰ ਵਿਅਕਤੀ ਜਿਹੜੀ 11 ਬੋਤਲਾਂ ਸੀ, ਹੁਣ ਉਹ 13 ਹੋ ਗਈ ਜੀ। ਤੇ ਉਧਰ ਕੇਰਲਾ ਦੇ ਮੁਕਾਬਲੇ ਚ ਜੇ ਦੇਖਣਾ ਹੋਵੇ ਤੇ ਕੇਰਲਾ ਚ 2 ਸਾਲ ਪਹਿਲਾਂ 17 ਬੋਤਲਾਂ ਦੀ ਖਪਤ ਸੀ, ਉਹ ਘਟ ਕੇ ਜਿਹੜੀ ਆ ਉਹ 13 ਰਹਿ ਗਈ ਆ। ਅਗਲੇ ਸਾਲ ਉਹ 12 ਹੋ ਜਾਣੀ ਹੈ ਜੀ। ਕਾਰਨ ਕੀ ਹੈ? ਕਿ ਉੱਥੇ ਪਹਿਲੀ ਗੱਲ ਤਾਂ ਕੇਰਲਾ ਦੇ ਵਿੱਚ ਸਰਕਾਰ ਨੇ ਇਹ ਕਰ ਦਿੱਤਾ ਕਿ 330 ਦੇ ਕਰੀਬ ਸਟੋਰ ਹੈ ਜਿੱਥੋਂ ਤੁਸੀਂ ਸ਼ਰਾਬ ਲੈ ਸਕਦੇ ਹੋ, ਤੋਂ ਸਰਕਾਰੀ ਸਟੋਰ ਹੈ। ਬਾਕੀ 30 ਦੇ ਕਰੀਬ ਹੋਟਲ ਹੈ, ਕੁਝ ਕਲੱਬ ਹੈ ਜਿੱਥੇ ਤੁਹਾਨੂੰ ਉੱਥੇ ਸ਼ਰਾਬ ਮਿਲਦੀ। ਕੋਈ ਬਾਹਰੋਂ ਤੁਹਾਨੂੰ ਸ਼ਰਾਬ ਨਹੀਂ ਕੇਰਲਾ ਦੇ ਵਿੱਚ ਮਿਲ ਸਕਦੀ ਕਿਤੇ ਉਹ ਵੀ। ਸਰਕਾਰ ਪੂਰਾ ਵਿਕਰੀ ਦਾ ਜਿਹੜਾ ਪੂਰਾ ਇੰਤਜ਼ਾਮ ਜਿਹੜਾ ਦੇਖਦੀ ਹੈ ਤੇ ਕੰਪਿਊਟਰਾਈਜ਼ ਹੈ ਸਾਰਾ ਕੁਝ, ਬਿੱਲ ਵਗੈਰਾ ਕਰਦੇ ਨੇ ਤੇ ਉਹਦੇ ਚ ਕਿਸੇ ਕਿਸਮ ਦੀ ਹੇਰਾਫੇਰੀ ਦੀ ਸੰਭਾਵਨਾ ਨਹੀਂ ਹੈ। ਤੇ ਸਰਕਾਰ ਹੀ ਸ਼ਰਾਬ ਵੇਚਦੀ ਹੈ। ਸਰਕਾਰ ਨੇ ਉੱਥੇ ਕੋਈ ਮਾਫੀਆ ਨਹੀਂ ਪੜੇ ਪਿਆ ਜਿੱਦਾਂ ਪੰਜਾਬ ਵਿੱਚ ਮਾਫੀਆ ਹੈ, ਮਾਫੀਆ ਸ਼ਰਾਬ ਦਾ ਮਾਫੀਆ, ਏਦਾਂ ਦਾ ਮਾਫੀਆ ਨਹੀਂ ਕੇਰਲਾ ਦੇ ਵਿੱਚ। ਇੱਕ ਕਾਰਨ ਇਹ, ਦੂਜਾ ਕਾਰਨ ਇਹ ਵੀ ਉਹਨਾਂ ਨੇ 70 ਦਿਨ ਜਿਹੜੇ ਸਾਲ ਦੇ ਵਿੱਚ ਜਿਹੜੇ 70 ਦਿਨ ਡਰਾਈ ਡੇ ਰੱਖੇ ਹੋਏ ਆ ਜੀ। ਮਤਲਬ 70 ਦਿਨ ਸਾਲ ਦੇ ਵਿੱਚ ਵਿਕਦੀ, ਉਹਦਾ ਇੱਕ ਅਸਰ ਪਿਆ। 1 ਤਰੀਕ ਨੂੰ ਉਹਨਾਂ ਨੇ ਮਹੀਨੇ ਦੀ 1 ਤਰੀਕ ਨੂੰ ਡਰਾਈ ਡੇ ਐਲਾਨਿਆ ਹੋਇਆ ਕੇਰਲਾ ਵਾਲਿਆਂ ਨੇ। ਲੋਕ 1 ਤਰੀਕ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਤਨਖਾਹ ਮਿਲਦੀ, ਸਾਡੇ ਵਾਂਗੂ ਨਹੀਂ ਹੈ ਕਿ ਤਨਖਾਹਾਂ ਲੇਟ ਹੁੰਦੀਆਂ। ਉਹ 1 ਤਰੀਕ ਨੂੰ ਤਨਖਾਹ ਮਿਲ ਜਾਂਦੀ ਹੈ ਤੇ ਇਸੇ ਕਰਕੇ ਡਰਾਈ ਡੇ ਐਲਾਨ ਦਿੱਤਾ ਗਿਆ ਵੀ 1 ਤਰੀਕ ਨੂੰ ਤਨਖਾਹ ਮਿਲਦੀ ਹੈ, ਸਧਾਰਨ ਬੰਦਾ ਮਜ਼ਦੂਰ ਮੁਲਾਜ਼ਮ ਜਿਹੜਾ ਠੇਕੇ ਤੇ ਜਾਂਦਾ, ਉਹ ਇੱਕ 1 ਤਰੀਕ ਨੂੰ ਡਰਾਈ ਡੇ ਐਲਾਨ ਦੇ ਨਾਲ ਬਹੁਤ 20% ਫਰਕ ਪੈ ਗਿਆ ਉੱਥੇ ਸ਼ਰਾਬ ਦਾ। 70 ਦਿਨ ਜਿਹੜੇ ਡਰਾਈ ਡੇ ਉਹ ਵੀ ਇੱਕ ਆਪਣੇ ਆਪ ਚ। ਪੰਜਾਬ ਚ ਇੱਕੋ ਡਰਾਈ ਡੇ ਡਰਾਈ ਡੇ ਹੁੰਦਾ ਗਾਂਧੀ ਦਾ, ਮਹਾਤਮਾ ਗਾਂਧੀ ਦਾ ਜਨਮ ਦਿਨ ਜੀ। ਸੋ ਸਰਕਾਰ ਨੂੰ ਇਸ ਪਾਸੇ ਵੱਲ ਵਧਣ ਦੀ ਜ਼ਰੂਰਤ ਹੈ ਵੀ ਘੱਟੋ ਘੱਟ ਸਰਕਾਰੀ ਲੈਵਲ ਦੇ ਉੱਤੇ ਸਟੋਰਸ ਹੋਣ ਤੇ ਉਹਨਾਂ ਦਾ ਕੋਈ ਜਿਹੜਾ ਬਹੀ ਖਾਤਾ ਹੋਵੇ, ਕੋਈ ਪਤਾ ਹੋਵੇ ਵੀ ਕਿੰਨਾ ਕੋਟਾ ਤੇ ਸ਼ਰਾਬ ਦਾ ਕੋਟਾ ਲਾਜ਼ਮੀ ਤੌਰ ਤੇ ਆਪੇ ਘਟੇਗਾ। ਪਰ ਸਾਡੇ ਕਿਉਂਕਿ ਬਹੁਤਾ ਕਾਰੋਬਾਰ ਜਿਹੜਾ ਆ ਕਾਂਗਰਸ ਤੇ ਅਕਾਲੀ ਲੀਡਰਾਂ ਦਾ, ਇਸ ਕਰਕੇ ਕੋਟਾ ਵੀ ਵਧਾਇਆ ਜਾ ਰਿਹਾ ਤੇ ਕਿਸੇ ਕਿਸਮ ਦਾ ਕੰਟਰੋਲ ਵੀ ਨਹੀਂ ਹੈ। ਪੰਜਾਬ 'ਚ 16 ਜਿਹੜੀਆਂ ਡਿਸਟਿਲਰੀਜ਼ ਰਹਿ ਗਈਆਂ, ਜਿਹਦੇ 'ਚ 7 ਜਿਹੜੀਆਂ ਅਕਾਲੀਆਂ ਤੇ ਕਾਂਗਰਸੀ ਲੀਡਰਾਂ ਦੀਆਂ ਤੇ ਉਹਨਾਂ ਦੇ ਨੇੜਲੇ ਜਿਹੜੇ ਪਰਿਵਾਰ ਵਾਲੇ ਉਹਨਾਂ ਦੀਆਂ ਨਾਂ ਲਏ ਜਾ ਸਕਦੇ ਆ, ਚਾਹੇ ਗੁਰਜੀਤ ਰਾਣਾ ਹੋਵੇ ਤੇ ਜਿਹੜਾ ਕਾਂਗਰਸ ਦਾ MLA ਕਪੂਰਥਲੇ ਤੋਂ, ਫਰੀਦਕੋਟ ਤੋਂ ਅਕਾਲੀ MLA ਦੀਪ ਮਲਹੋਤਰਾ ਤੇ ਪਟਿਆਲੇ 'ਚ ਵਿਨੋਦ ਸ਼ਰਮਾ, ਇਸ ਤਰ੍ਹਾਂ ਦੇ ਲੋਕ ਹੈ। ਤੇ ਮੋਹਾਲੀ 'ਚ ਬਲਵੀਰ ਸਿੰਘ ਜਿਹੜਾ MLA ਕਾਂਗਰਸ ਦਾ। ਔਰ ਜਿਹੜੇ ਟੋਟਲ ਠੇਕੇ ਆ, ਦੇਖੋ ਠੇਕੇ ਜਿਹੜੇ ਹੈਗੇ ਪੰਜਾਬ ਦੇ ਵਿੱਚ 6464 ਠੇਕੇ ਆ ਟੋਟਲ ਜੀ, 6464। ਇਹਦੇ ਵਿੱਚੋਂ 2000 ਠੇਕੇ ਇੱਕੋ ਟੱਬਰ ਦੇ ਆ, ਜਿਹੜਾ ਦੀਪ ਮਲਹੋਤਰਾ ਜਿਹੜਾ ਅਕਾਲੀ ਲੀਡਰ ਹੈ ਜੀ, ਅਕਾਲੀ MLA ਦੀਪ ਮਲਹੋਤਰਾ, ਉਹਦਾ ਪੂਰਾ ਪਰਿਵਾਰ ਹੀ ਸ਼ਰਾਬ ਦੇ ਕਾਰੋਬਾਰ ਤੇ ਡਿਸਟਿਲਰੀਜ਼ ਤਾਂ ਹੈਗੀਆਂ ਡਿਸਟ੍ਰੀਬਿਊਸ਼ਨ ਲਈ ਜਿਹੜੇ ਠੇਕੇ ਦੇ ਹੈਗੇ ਆ ਕਾਰੋਬਾਰ ਜਿਹੜਾ ਹੈ ਉਹਦੇ ਚ ਵੀ 6464 ਠੇਕੇ ਚ 2000 ਠੇਕੇ ਇੱਕੋ ਪਰਿਵਾਰ ਦੇ ਜੀ। ਫਿਰ ਸ਼ਿਵਲਾਲ ਡੋਡਾ ਆ, ਉਹਦੇ 900 ਤੋਂ ਜ਼ਿਆਦਾ ਠੇਕੇ ਲਗਭਗ ਨੇ, 600 ਤੋਂ ਜ਼ਿਆਦਾ ਠੇਕੇ ਉਹਦੇ ਆ। ਇਸ ਤਰ੍ਹਾਂ ਮਤਲਬ ਜਿਹੜਾ ਮੋਹਾਲੀ ਏਰੀਆ ਸਾਰਾ ਬਲਵੀਰ ਸਿੰਘ ਦੇ ਕੋਲ ਹੈ, ਕਾਂਗਰਸੀ MLA। ਇਸ ਤਰ੍ਹਾਂ ਕਾਂਗਰਸ ਤੇ ਅਕਾਲੀਆਂ ਦੇ ਲੀਡਰਾਂ ਨੇ ਕਬਜ਼ਾ ਕੀਤਾ ਸ਼ਰਾਬ ਦੇ ਕਾਰੋਬਾਰ ਤੇ, ਕਿਉਂਕਿ ਸਰਕਾਰ ਦੇ ਵਿੱਚ ਸ਼ਾਮਲ ਆ, ਸਰਕਾਰ ਦੀ ਹਿੱਸਾਪੱਤੀ ਇਸ ਰੂਪ ਦੇ ਵਿੱਚ ਹੈਗੀ ਆ ਤੇ ਉਹ ਫਿਰ ਚੱਲੀ ਜਾਂਦਾ ਸਾਰਾ ਕੁਝ। ਤੇ ਇਹ ਕਾਰੋਬਾਰ ਜਿਹੜਾ ਆ ਉਹ ਜੜਾ ਜਮਾ ਗਿਆ ਤੇ ਇਹਨੇ ਇਸ ਕਾਰੋਬਾਰ ਨੇ ਪੰਜਾਬ ਦਾ ਨੁਕਸਾਨ ਕੀਤਾ ਬਹੁਤ ਜ਼ਿਆਦਾ। ਦੇਖੋ ਬਾਕੀ ਸਿੰਥੈਟਿਕ ਡਰੱਗ ਹੈ ਜਾਂ ਹੋਰ ਆ, ਉਹਨੇ ਤਾਂ ਪੰਜਾਬ ਨੂੰ ਪਹਿਲੇ ਬਰਬਾਦ ਕੀਤਾ। ਸ਼ਰਾਬ ਵੀ ਹੋਰ ਲਗਾਤਾਰ ਵੱਧਦੀ ਜਾਣੀ ਜੀ। ਇਹਦੇ ਨਾਲ ਪਰਿਵਾਰਕ ਝਗੜੇ ਵੀ ਵੱਧ ਰਿਹਾ, ਡਾਈਵੋਰਸ ਵੀ ਵੱਧ ਰਿਹਾ, ਜਿੱਦਾਂ ਦੇ ਸਰਵੇ ਜਿਹੜੇ ਆ ਰਹੇ ਆ, ਪਰਿਵਾਰਾਂ ਦੇ ਵਿੱਚ ਕਲੇਸ਼ ਲਗਾਤਾਰ ਵੱਧ ਰਹੇ ਆ। ਪਰ ਸਰਕਾਰ ਜਿਹੜੀ ਹੈ ਉਹਦੇ ਕੰਨਾਂ ਤੇ ਜੂੰ ਨਹੀਂ ਰਿੰਗਦੀ। ਇੱਕ ਤਾਂ ਇਹ ਆ ਕਿ ਰੈਵਨਿਊ ਦਾ ਵੱਡਾ ਹਿੱਸਾ ਇਸ ਕਾਰੋਬਾਰ 'ਚ ਆਉਂਦਾ ਹੈ, ਦੂਜੀ ਗੱਲ ਸਰਕਾਰ 'ਚ ਬੈਠੇ ਲੋਕਾਂ ਦੇ ਕਾਰੋਬਾਰ ਹੈ। ਸੋ ਇਹਦੇ 'ਤੇ ਮੈਨੂੰ ਲੱਗਦਾ ਇੱਕ ਪ੍ਰੈਸ਼ਰ ਜਿਹੜਾ ਬਿਲਡ ਕਰਨ ਦੀ ਜ਼ਰੂਰਤ ਹੈ। ਪਰ ਸ਼ਰਾਬ ਇੱਕ ਮਾਨਸਿਕਤਾ ਬਣਾ ਦਿੱਤੀ ਗਈ ਹੈ ਪੰਜਾਬੀਆਂ ਦੀ। ਉਹਨੇ ਅੱਜ ਹੀ ਮੈਂ ਇੱਕ ਹੋਰ ਰਿਪੋਰਟ ਦੇਖ ਰਿਹਾ ਸੀ ਕਿ ਦੇਸ਼ ਵਿੱਚ ਸਭ ਤੋਂ ਜ਼ਿਆਦਾ ਮੋਟਾਪਾ ਜਿਹੜਾ ਹੈ ਉਹ ਪੰਜਾਬ 'ਚ ਹੈ। ਉਹਦਾ ਇੱਕ ਕਾਰਨ ਸ਼ਰਾਬ ਵੀ ਹੈ ਜੀ। ਸਾਡਾ ਕੰਮ ਕਰਨ ਦੀ ਸ਼ੈਲੀ ਲਗਾਤਾਰ ਬਦਲ ਰਹੀ ਹੈ। ਦੂਜਾ ਸੇਵਨ ਜਿਹੜਾ ਸ਼ਰਾਬ ਦਾ ਆ, ਰੋਜ਼ ਸ਼ਰਾਬ ਪੀਣੀ ਹੈ। ਇੱਕ ਦਿਨ ਖਬਰ ਆਈ ਸੀ ਕਿ ਜੂਸ ਦੀ ਕੰਜ਼ੰਪਸ਼ਨ 'ਚ ਵੀ ਪੰਜਾਬ ਸਭ ਤੋਂ ਅੱਗੇ ਹੈ। ਬੜੀ ਖੁਸ਼ੀ ਮਨਾਈ ਗਈ ਇਸ ਗੱਲ ਦੀ ਕਿ ਦੇਖੋ ਜੀ ਪੰਜਾਬੀਆਂ ਨੂੰ ਸ਼ਰਾਬੀ ਬਣਾ ਕੇ ਪੇਸ਼ ਕਰਦੇ ਆ। ਦੇਖੋ ਜੂਸ ਵੀ ਤਾਂ ਸਭ ਤੋਂ ਜ਼ਿਆਦਾ ਪੰਜਾਬੀ ਪੀਂਦੇ ਆ। ਹੁਣ ਕਾਰਨ ਇਹ ਹੈ ਰਾਤ ਨੂੰ ਸ਼ਰਾਬ ਪੀਣੀ, ਸਵੇਰੇ ਉੱਠ ਕੇ ਜੂਸ ਪੀਣਾ ਹੈ।
ਜੀ ਦੋਨਾਂ ਚੀਜ਼ਾਂ ਨੇ ਤੁਹਾਡਾ ਮੋਟਾਪਾ ਵੀ ਵਧਾਉਣਾ ਲਾਜ਼ਮੀ ਤੌਰ ਦੇ ਉੱਤੇ। ਸੋ ਇਹ ਸਾਰਾ ਇੱਕ ਪੂਰੇ ਦਾ ਪੂਰਾ ਸਿਸਟਮ ਜਿਹੜਾ ਇਹਦੇ ਤੇ ਜਿਹੜਾ ਕਬਜ਼ਾ ਜਿਹੜਾ ਸੱਤਾ ਲੋਕ ਬੈਠੇ ਹੈ ਤੇ ਜਾਂ ਸੱਤਾ ਜਿਹੜੇ ਲੋਕ ਰਹੇ ਉਹਨਾਂ ਦੀ ਆਪਸੀ ਤਾਲਮੇਲ ਵੀ ਆ, ਸਾਂਝਾ ਵੀ ਹੈ। ਜੀ ਜੀ ਦੇਖਣ ਨੂੰ ਵਿਰੋਧ ਦਿਖਾਈ ਦਿੰਦੇ ਆ ਕਿ ਦੂਜੇ ਦੇ ਖਿਲਾਫ ਬਿਆਨਬਾਜ਼ੀਆਂ ਦਿਖਾਈ ਦਿੰਦੀਆਂ। ਇਹਨਾਂ ਦੇ ਕਾਰੋਬਾਰ ਵੀ ਸਾਂਝੇ, ਇਹਨਾਂ ਦੀ ਰਿਸ਼ਤੇਦਾਰੀਆਂ ਵੀ ਸਾਂਝੀਆਂ ਤੇ ਲੁੱਟ ਵੀ ਜਿਹੜੀ ਕੀਤੀ ਜਾਂਦੀ ਹੈ ਪੰਜਾਬੀ ਆਵਾਮ ਦੀ, ਉਸ ਲੁੱਟ ਦੇ ਵਿੱਚ ਹਿੱਸਾ ਪੱਤੀ ਵੀ ਸਾਂਝੀ ਹੈ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰੀਏ, ਵੈਸਟ ਬੰਗਾਲ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਨਜ਼ਦੀਕ ਨੇ ਤੇ ਕਿਹਾ ਜਾ ਰਿਹਾ ਵੀ ਜਿਹੜੇ ਖੱਬੇ ਪੱਖੀਆਂ ਪਾਰਟੀਆਂ ਤੇ ਕਾਂਗਰਸ ਆ ਉਹਨਾਂ ਦੇ ਵਿੱਚ ਆਲਮੋਸਟ ਸਮਝੌਤਾ ਹੁਣ ਤੈਅ ਹੀ ਆ। ਦੇਖੋ ਅਜੀਬ ਜਿਹਾ ਮਾਮਲਾ ਹੈ, ਜਿਹੜੀ ਪੋਲੀਟਿਕਸ ਹੈ ਕਿਸ ਕਿਸਮ ਦੀ ਹੁੰਦੀ ਹੈ। ਦੇਖੋ ਖੱਬੀ ਧਿਰ ਜਿਹੜੀ ਆ ਭਾਰਤ ਦੇ ਵਿੱਚ ਇਸ ਗੱਲ ਲਈ ਜਾਣੀ ਜਾਂਦੀ ਹੈ, ਲੈਫਟ ਪਾਰਟੀ ਜਿਹਨੂੰ ਆਪਾਂ ਕਹਿੰਦੇ ਆ ਜੀ, ਵੀ ਉਹ ਭਾਰਤੀ ਆਵਾਮ ਦੇ ਦੁੱਖਾਂ ਦੀ ਲੜਾਈ ਦੇ ਵਿੱਚ ਸਭ ਤੋਂ ਜ਼ਿਆਦਾ ਅੱਗੇ ਰਹਿੰਦੇ ਆ, ਪਰ ਉਹਨਾਂ ਦੀ ਪੇਸ਼ ਨਹੀਂ ਜਾਂਦੀ ਕਿਉਂਕਿ ਉਹਨਾਂ ਦਾ ਜਿਹੜਾ ਲਗਾਤਾਰ ਜਿਹੜਾ ਆਧਾਰ ਹੈ ਸੁੰਗੜ ਰਿਹਾ ਹੈ। ਉਹਦਾ ਆਧਾਰ ਇਹਨਾਂ ਸੁੰਗੜਨ ਦੇ ਕਾਰਨ ਇੱਕ ਇਹ ਹੈ ਕਿ ਸੱਤਾ ਦੇ ਵਿੱਚ ਹਿੱਸੇਦਾਰੀ ਵਾਸਤੇ ਖੱਬੀਆਂ ਪਾਰਟੀਆਂ ਵੀ ਆਪਣੇ ਅਸੂਲਾਂ ਨੂੰ ਛੱਡ ਰਹੀਆਂ ਜੀ। ਇਸੇ ਕਰਕੇ ਕੇਂਦਰ ਦੀ ਸਰਕਾਰ ਦੇ ਵਿੱਚ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਭਾਰਤੀ ਕਮਿਊਨਿਸਟ ਪਾਰਟੀ ਆਪਣਾ ਗ੍ਰਹਿ ਮੰਤਰੀ ਵੀ ਬਣਾ ਲੈਂਦੀ ਹੈ ਜੀ। ਇਸੇ ਕਰਕੇ CPIM ਦੇ ਸੀਨੀਅਰ ਲੀਡਰ ਜਿਹੜੇ ਸੋਮਨਾਥ ਚੈਟਰਜੀ ਉਹ ਲੋਕ ਸਭਾ ਸਪੀਕਰ ਹੈ ਤੇ ਇਹ ਜਿਹੜੀਆਂ ਸਾਂਝਾਂ ਨੇ ਸੱਤਾ ਦੇ ਵਿੱਚ ਹਿੱਸੇਦਾਰੀ ਵਾਸਤੇ ਜਿਹੜੀਆਂ ਅਸੂਲਾਂ ਤੋਂ ਉਲਟ ਜਿਹੜੀਆਂ ਸਾਂਝਾਂ ਉਹ ਤੁਹਾਡਾ ਆਧਾਰ ਸੰਗੋੜਨ ਦੇ ਵਿੱਚ ਜਿਹੜਾ ਕੋਈ ਨਾ ਕੋਈ ਇੱਕ ਕਾਰਕ ਬਣਦਾ ਜੀ। ਪਰ ਪੱਛਮੀ ਬੰਗਾਲ ਦੇ 34 ਸਾਲ ਰਾਜ ਕੀਤਾ ਹੋਏ ਲੈਫਟ ਨੇ ਤੇ ਉਹਨੂੰ ਕਾਂਗਰਸ ਦੇ ਮੁਕਾਬਲੇ ਕਾਂਗਰਸ ਦਾ ਸਾਥ ਚਾਹੀਦਾ ਹੋਵੇ, ਉਸ ਕਾਂਗਰਸ ਪਾਰਟੀ ਦਾ ਜਿਹਦੇ ਖਿਲਾਫ ਦਿੱਲੀ 'ਚ ਵੀ ਲੜਨਾ, ਜਿਹਦੇ ਖਿਲਾਫ ਕੇਰਲਾ 'ਚ ਵੀ ਲੜਨਾ, ਕੇਰਲਾ 'ਚ ਵੀ ਚੋਣਾਂ ਨਾਲ ਹੀ ਹੋਣੀਆਂ। ਉਹਦੇ ਨਾਲ ਲੈਫਟ ਜਿਹੜਾ ਹੈ ਪੱਛਮੀ ਬੰਗਾਲ ਦੇ ਵਿੱਚ ਜਾਏਗਾ ਕਾਂਗਰਸ ਪਾਰਟੀ ਨਾਲ, ਤੇ ਕੇਰਲਾ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਮੁਕਾਬਲਾ ਹੋਏਗਾ ਕਾਂਗਰਸ ਦਾ ਤੇ ਖੱਬੀ ਧਿਰ ਦਾ ਲੈਫਟ ਦਾ ਸੱਤਾ ਹਾਸਲ ਕਰਨ ਵਾਸਤੇ। ਤੇ ਉਹਨਾਂ ਦਿਨਾਂ ਵਿੱਚ ਪੱਛਮੀ ਬੰਗਾਲ ਦੇ ਵਿੱਚ ਲੈਫਟ ਜਿਹੜਾ ਕਾਂਗਰਸ ਦੇ ਨਾਲ ਸੀਟਾਂ ਦਾ ਤਾਲਮੇਲ ਕਰਕੇ ਚੋਣ ਮੈਦਾਨ 'ਚ ਹੋਏਗਾ। ਕਿਹੜੀ ਰਾਜਨੀਤੀ ਰਹੀ, ਕਿਹੜੇ ਸਿਧਾਂਤ ਰਹਿ ਗਏ। ਸੋ ਇਸ ਵੇਲੇ 116 ਦੇ ਕਰੀਬ ਜਿਹੜਾ ਲੈਫਟ ਨੇ ਆਪਣੇ ਉਮੀਦਵਾਰ ਐਲਾਨੇ, ਬਾਕੀ ਐਲਾਨੇ ਕਿ ਉਧਰੋਂ ਖਬਰ ਆ ਰਹੀ ਹੈ ਕਿ ਕਾਂਗਰਸ ਨਾਲ ਤਾਲਮੇਲ ਲਗਭਗ ਹੋ ਗਿਆ, ਕੁਝ ਸੀਟਾਂ ਕਾਂਗਰਸ ਨੂੰ ਛੱਡਣੀਆਂ। ਐਵੇਂ ਲੋਕਾਂ ਨੂੰ ਦਿਖਾਉਣ ਵਾਸਤੇ ਇਹ ਕਹਿਣਾ ਹੈ ਕਿ ਦੇਖੋ ਜੀ ਅਸੀਂ ਸੀਟਾਂ ਛੱਡੀਆਂ, ਅਸੀਂ ਕੋਈ ਸਾਂਝੀ ਕੰਪੇਨ 'ਚ ਨਹੀਂ ਹੈਗੇ। ਲੀਡਰਸ਼ਿਪ ਕਹਿ ਰਹੀ ਹੈ ਅਸੀਂ ਕੋਈ ਸਾਂਝੀ ਕੰਪੇਨ ਨਹੀਂ ਕਰਨੀ ਕਾਂਗਰਸ ਨਾਲ ਰਲ ਕੇ। ਜੇ ਤੁਸੀਂ ਉਹਦੀ ਸੀਟ ਹੀ ਛੱਡ ਦਿੱਤੀ, ਸਾਂਝੀ ਕੰਪੇਨ ਕਰੋ ਨਾ ਕਰੋ, ਇਹ ਲੋਕਾਂ ਨੂੰ ਏਦਾਂ ਮੂਰਖ ਨਹੀਂ ਨਾ ਬਣਾਇਆ ਜਾ ਸਕਦਾ। ਸੋ ਅਸੀਂ ਸਮਝਦੇ ਹਾਂ ਕਿ ਲੈਫਟ ਨੇ ਜੇ ਭਾਰਤ ਦੇ ਵਿੱਚ ਆਪਣਾ ਵਿਸਥਾਰ ਕਰਨਾ ਹੈ ਜਾਂ ਆਪਣੀ ਗੁਆਚੀ ਪੋਜੀਸ਼ਨ ਨੂੰ ਹਾਸਲ ਕਰਨਾ ਹੈ ਤੇ ਉਹਨੂੰ ਸਿਧਾਂਤਕ ਜਿਹੜੀ ਥਿੜਕਣ ਹੈ ਸੱਤਾ ਹਾਸਲ ਕਰਨ ਵਾਸਤੇ ਇਹਦੇ ਤੋਂ ਬਚਣਾ ਪਏਗਾ। ਜੀ ਜੀ। ਅਗਲੀ ਗੱਲ ਕਰੀਏ, JNU ਦੇ ਵਿੱਚੋਂ ਇੱਕ ਹੋਰ ਖਬਰ ਆ ਰਹੀ ਹੈ ਵੀ ABVP ਜਿਹੜੀ ਕਿ ਭਾਜਪਾ ਦੀ ਕਹਿ ਲਓ ਵੀ ਵਿਦਿਆਰਥੀ ਜਿਹੜੀ ਸ਼ਾਖਾ ਹੈਗੀ ਆ, ਉਹਨਾਂ ਨੇ ਮਨੂ ਸਮ੍ਰਿਤੀ ਕਹਿੰਦੇ ਆ ਜੀ ਉਹ ਸਾੜੀ ਆ, ਪਰ ਉਹਨਾਂ ਦੇ ਉੱਤੇ ਕੋਈ ਵੀ ਜਿਹੜਾ ਐਕਸ਼ਨ ਕਿਸੇ ਵੀ ਤਰੀਕੇ ਦਾ ਨਹੀਂ ਲਿਆ ਗਿਆ, ਨਾ ਹੀ ਕਿਸੇ ਨੇ ਨੋਟਿਸ ਲਿਆ ਆ। ਦੂਜੇ ਪਾਸੇ ਜਦੋਂ ਉਹ ਆਜ਼ਾਦੀ ਦੀ ਗੱਲ ਕਰਦੇ ਸੀ ਤਾਂ ਉਹਨਾਂ ਨੂੰ ਦੇਸ਼ ਧਰੋਹ ਦੇ ਕੇਸ 'ਚ ਅੰਦਰ ਕਰ ਛੱਡਿਆ। ਪਹਿਲੀ ਗੱਲ ਤਾਂ ਆਜ਼ਾਦੀ ਦੀ ਮੰਗ ਕਰਨ ਵਾਲੇ ਵੀ ਜਿਹੜੇ ਲੋਕ ਸੀ ਉਹਨਾਂ 'ਚ ਕਨ੍ਹਈਆ ਕੁਮਾਰ ਤੇ ਜਿਹੜੇ ਬਾਕੀ ਲੋਕਾਂ ਦੇ ਉੱਤੇ ਦੇਸ਼ ਧਰੋਹ ਦੇ ਕੇਸ ਪਾਏ ਹੈ, ਉਹਨਾਂ ਦੀ ਨਾਅਰੇਬਾਜ਼ੀ ਕਰਦਿਆਂ ਦਾ ਕਿਤੇ ਵੀ ਕੋਈ ਪ੍ਰਮਾਣ ਨਹੀਂ ਹੈ। ਸਗੋਂ ਜਿਹੜੀਆਂ ਵੀਡੀਓਜ਼ ਜਿਹੜੀਆਂ ਉਹਦੇ 'ਚ 3 ਵੀਡੀਓਜ਼ ਸ਼ੇਅਰ ਕਰਨ ਦੇ ਪ੍ਰਮਾਣ ਵੀ ਆ ਗਏ ਹੈ ਜੀ। ਦਿੱਲੀ ਸਰਕਾਰ ਨੇ ਵੀ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ, ਠੀਕ ਹੈ ਜੀ। ਤੇ ਸਰਕਾਰ ਜਿਹੜੀ ਹੈ ਉਹ ਜਾਂ ਉਹਦੇ ਪਿੱਛੇ ਜਿਹੜੀ RSS ਹੈ ਉਹ ਇਹ ਸਾਰੇ ਮਾਮਲੇ ਦੇ ਵਿੱਚ ਮੁਸੀਬਤ 'ਚ ਫਸ ਗਈ, ਸਗੋਂ ਬੈਕਫੁੱਟ ਤੇ ਆ ਗਈ। ਉਹਨਾਂ ਨੂੰ ਪਤਾ ਨਹੀਂ ਸੀ ਕਿ ਅਸੀਂ ਕਿੱਡਾ ਵੱਡਾ ਗਲਤ ਕਦਮ ਚੁੱਕ ਰਹੇ ਹਾਂ ਤੇ ਇਹਦਾ ਅਸਰ ਕੀ ਹੋਏਗਾ। ਤੇ ਕਨ੍ਹਈਆ ਕੁਮਾਰ ਦੇ ਭਾਸ਼ਣ ਨੇ, ਜਿਹੜਾ ਭਾਸ਼ਣ ਉਹਨੇ ਜੇਲ੍ਹ ਦੀ ਰਿਹਾਈ ਤੋਂ 2 ਘੰਟੇ ਬਾਅਦ ਹੀ ਜਾ ਕੇ JNU ਕੈਂਪਸ ਦੇ ਵਿੱਚ ਕੀਤਾ, ਉਹਨੂੰ ਪ੍ਰਧਾਨ ਮੰਤਰੀ ਮੋਦੀ ਤੋਂ ਵੀ ਜ਼ਿਆਦਾ ਚਰਚਿਤ ਵਿਅਕਤੀ ਬਣਾ ਦਿੱਤਾ। ਤੇ ਇਸ ਗੱਲ ਦਾ ਇਲਮ ਨਹੀਂ ਸੀ ਨਰਿੰਦਰ ਮੋਦੀ ਨੂੰ ਤੇ ਭਾਰਤੀ ਜਨਤਾ ਪਾਰਟੀ RSS ਨੂੰ ਵੀ ਅਸੀਂ ਕਿੰਨੀ ਵੱਡੀ ਗਲਤੀ ਕਰ ਰਹੇ ਹਾਂ। ਆਪਣੇ ਖਿਲਾਫ ਆਪ ਹੀ ਇੱਕ ਐਸਾ ਚਿਹਰਾ ਲੈ ਕੇ ਅਸੀਂ ਆ ਗਏ ਜਿਹੜਾ ਉਹਨਾਂ ਵਾਸਤੇ ਬਹੁਤ ਜ਼ਿਆਦਾ ਉਹਦਾ ਮੁਕਾਬਲਾ ਕਰਨਾ ਮੁਸ਼ਕਲ ਹੋ ਜਾਏਗਾ। ਔਰ ਉੱਥੇ JNU ਦੇ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜਿਹੜੀ ਹੈ ਉਹਦੀ ਕੋਈ ਬਹੁਤ ਵੱਡੀ ਹੈਸੀਅਤ ਨਹੀਂ ਹੈ। ਜਿਹੜੀ ਨਾਅਰੇਬਾਜ਼ੀ ਵੀ ਪਹਿਲਾਂ ਹੋਈ ਹੈ, ਜਿਹਨੂੰ ਦੇਸ਼ ਵਿਰੋਧੀ ਨਾਅਰੇਬਾਜ਼ੀ ਕਿਹਾ ਜਾ ਰਿਹਾ, ਉਹਦੇ ਵਿੱਚ ਵੀ ਇਸਦਾ ਦੇ ਪ੍ਰਮਾਣ ਵੀ ਮਿਲ ਰਿਹਾ ਕਿ ਉਹ ਜਾਣਬੁੱਝ ਕੇ ABP ਦੇ ਲੋਕਾਂ ਨੇ ਨਾਅਰੇਬਾਜ਼ੀ ਕੀਤੀ ਸੀ ਤੇ ਉਹ ਕੇਸ ਜਿਹੜੇ ਉਲਟੇ ਆ ਦੇਸ਼ ਧਰੋਹ ਦੇ ਜਿਹੜੇ ਬਣਾ ਦਿੱਤੇ ਗਏ ਕਨ੍ਹਈਆ ਕੁਮਾਰ ਦੇ ਉੱਤੇ ਜਾਂ ਬਾਕੀ ਉਹਨਾਂ ਦੇ ਸਾਥੀਆਂ ਦੇ ਉੱਤੇ। ਹੁਣ ABP ਨੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਕਹਿੰਦੇ ਸਟੂਡੈਂਟ ਹੈ ਭਾਰਤੀ ਜਨਤਾ ਪਾਰਟੀ ਦਾ, ਉਹਨਾਂ ਨੇ ਉੱਥੇ ਗਈ ਜਿੱਥੇ ਇਹ ਸਾਰਾ ਕੁਝ ਪਹਿਲਾਂ ਹੋਇਆ ਸੀ। ਉੱਥੇ ਸਾਬਰਮਤੀ ਢਾਬਾ ਇੱਕ, ਉਹਦੇ ਬਾਹਰ ਬਕਾਇਦਾ ਇੱਕ ਇਕੱਠ ਕੀਤਾ। ਇਕੱਠ 'ਚ ਬਹੁਤੇ ਲੋਕ ਨਹੀਂ ਆਉਂਦੇ ਉਹਨਾਂ ਦੇ ਕਿਉਂਕਿ JNU ਦੇ ਵਿੱਚ ABP ਦਾ ਕੋਈ ਬਹੁਤ ਜ਼ਿਆਦਾ ਰੁਤਬਾ ਨਹੀਂ ਹੈ। ਉੱਥੇ ਉਹਨਾਂ ਨੇ ਮਨੂ ਸਮ੍ਰਿਤੀ ਸਾੜੀ ਹੈ
ਤੇ ਉੱਥੇ ਉਹਨਾਂ ਨੇ ਕੁਝ ਗੱਲਾਂ ਬਾਤਾਂ ਵੀ ਇਸ ਤਰ੍ਹਾਂ ਦੀਆਂ ਕੀਤੀਆਂ, ਪਰ ਉਹਨਾਂ ਦੇ ਖਿਲਾਫ ਕਿਸੇ ਕਿਸਮ ਦਾ ਕੋਈ ਐਕਸ਼ਨ ਹੁੰਦਾ ਦਿਖਾਈ ਨਹੀਂ ਦੇ ਰਿਹਾ। ਜਿਹੜੀ ਉੱਥੇ ਉਹਨਾਂ ਨੇ ਆਗਿਆ ਮੰਗੀ ਸੀ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਨ ਦੀ, JNU ਪ੍ਰਸ਼ਾਸਨ ਨੇ ਕੋਈ ਆਗਿਆ ਉਹਨਾਂ ਨੂੰ ਨਹੀਂ ਦਿੱਤੀ, ਉਹਦੇ ਬਾਵਜੂਦ ਉਹਨਾਂ ਤੇ ਕਿਸੇ ਕਿਸਮ ਦਾ ਕੋਈ ਐਕਸ਼ਨ ਨਹੀਂ ਦਿਖਾਈ ਦੇ ਰਿਹਾ। ਦੋ ਤਰ੍ਹਾਂ ਦਾ ਕੰਮ ਜਿਹੜਾ ਇਹ ਦੇਸ਼ ਨੂੰ ਕਿੱਥੇ ਲੈ ਕੇ ਜਾਏਗਾ। ਇੱਕ ਪਾਸੇ ਕਨ੍ਹਈਆ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ, ਉਮਰ ਖਾਲਿਦ ਨੂੰ ਗ੍ਰਿਫਤਾਰ ਕੀਤਾ ਗਿਆ, ਬਾਕੀ ਲੋਕਾਂ ਦੇ ਉੱਤੇ ਦਬਾਅ ਬਣਾਇਆ ਗਿਆ। ਦੂਜੇ ਪਾਸੇ ਉਹਨਾਂ ਦਿਨਾਂ ਦੇ ਵਿੱਚ ਹੀ ਬਹੁਤ ਘਟੀਆ ਕਿਸਮ ਦੀ ਬਿਆਨਬਾਜ਼ੀ ਕਰਨ ਵਾਲੇ ਜਿਹੜੇ ਲੋਕ ਸੀ, ਜਿੱਦਾਂ ਖਾਸ ਤੌਰ ਦੇ ਉੱਤੇ ਇੱਕ ਹਿਊਮਨ ਰਿਸੋਰਸ ਦਾ ਜਿਹੜਾ ਮੰਤਰੀ ਕਠੇਰੀਆ, ਉਹਨੇ ਬਿਆਨ ਦਿੱਤਾ ਸੀ ਆਗਰੇ ਦੇ ਵਿੱਚ, ਉਹਨੂੰ ਕਲੀਨ ਚਿੱਟ ਦੇ ਰਹੇ ਸੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਤੇ ਕਨ੍ਹਈਆ ਕੁਮਾਰ ਨੂੰ ਦੇਸ਼ ਧਰੋਹੀ ਐਲਾਨਿਆ ਜਾ ਰਿਹਾ ਸੀ ਜੀ। ਹੋਰ ਵੀ AVP ਜੋ ਮਰਜ਼ੀ ਕਰੇ, ਅਸੀਂ ਕਿਸੇ ਗ੍ਰੰਥ ਦੇ ਹੱਕ 'ਚ ਹੈਗੇ ਜਾਂ ਨਹੀਂ ਹੈਗੇ, ਇਹ ਵੱਖਰਾ ਮਾਮਲਾ ਹੈ। ਸਮ੍ਰਿਤੀ ਹੈ ਜਾਂ ਕੋਈ ਵੀ ਗ੍ਰੰਥ ਹੈ, ਉਹਦੇ ਨਾਲ ਤੁਹਾਡੇ ਵਿਚਾਰਕ ਮਤਭੇਦ ਹੋ ਸਕਦੇ ਆ, ਤੁਸੀਂ ਆਪਣੇ ਥਾਂ ਕਾਇਮ ਰੱਖੋ, ਪਰ ਉਸ ਗ੍ਰੰਥ ਪ੍ਰਤੀ ਕਿਸੇ ਦੀ ਆਸਥਾ ਹੋ ਸਕਦੀ ਹੈ। ਉਸ ਆਸਥਾ ਨੂੰ ਸਾੜਨਾ ਜਿਹੜਾ ਆ ਉਹ ਲਾਜ਼ਮੀ ਤੌਰ ਤੇ ਇੱਕ ਗੁਨਾਹ ਹੋ ਜਾਂਦਾ ਹੈ, ਪਰ ਉਸ ਗੁਨਾਹ ਲਈ ਜਿਹੜੀ ਕੋਈ ਸਜ਼ਾ ਦੀ ਵਿਵਸਥਾ ਕਰਨੀ ਉਹ ਕਾਨੂੰਨ ਨੇ ਕਰਨੀ ਹੈ। ਅਸੀਂ ਨਹੀਂ ਕਹਿੰਦੇ ਕਿ ਉਹਨੂੰ ਤੁਰੰਤ ਫੁਰਸ ਜਿਹੜਾ ਉੱਥੇ ਸਜ਼ਾ ਦਾ ਕੋਈ ਵਿਵਸਥਾ ਕਰ ਦਿੱਤੀ ਜਾਏ, ਪਰ ਉਹਦੇ ਤੇ ਐਕਸ਼ਨ ਜਿਹੜਾ ਆਰੰਭਕ ਐਕਸ਼ਨ ਹੈ ਉਹ ਤਾਂ ਪ੍ਰਸ਼ਾਸਨ ਨੇ ਲੈਣਾ ਹੁੰਦਾ, ਪਰ ਇਸ ਤਰ੍ਹਾਂ ਦੀ ਕੋਈ ਖਬਰ ਉਧਰੋਂ ਆ ਨਹੀਂ ਰਹੀ। ਤੋਂ ਪਤਾ ਲੱਗਦਾ ਕਿ ਦੋ ਤਰ੍ਹਾਂ ਦਾ ਵਿਹਾਰ ਜਿਹੜਾ ਆ ਭਾਰਤ ਦੇ ਵਿੱਚ ਕੀਤਾ ਜਾ ਰਿਹਾ ਸਰਕਾਰ ਦੇ ਬੈਠੇ ਲੋਕਾਂ ਵੱਲੋਂ। ਜੀ ਅਤੇ ਜਾਂਦੇ ਸੁਸ਼ੀਲ ਜੀ ਆਪਾਂ ਗੱਲ ਕਰ ਲੈਂਦੇ ਵੀ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਆ ਉਹ ਅਕਾਲੀਆਂ ਨੇ ਐਲਾਨਤੀਆਂ, ਕਾਂਗਰਸ ਤੇ ਭਾਜਪਾ ਵਾਲੇ ਜਿਹੜੇ ਆ ਜੀ ਉਹ ਐਲਾਨ ਕਰਨਗੇ ਜੀ। ਦੇਖੋ ਹਾਲੇ ਪਹਿਲ ਕੀਤੀ ਆ 5 ਸੀਟਾਂ ਨੇ ਰਾਜ ਸਭਾ ਦੀਆਂ ਇੱਥੇ ਖਾਲੀ ਹੋਣੀਆਂ, ਤੇ 5 ਸੀਟਾਂ ਭਰਨ ਵਾਸਤੇ 2 ਸੀਟਾਂ ਜਿਹੜੀਆਂ ਆ ਸੌਖੇ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਜਿਹੜੇ ਆ ਉਹ ਲੈ ਜਾਣਗੇ, ਤੇ 1 ਸੀਟ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੀ ਮਦਦ ਦੇ ਨਾਲ, ਕਿਉਂਕਿ ਇਹ ਚੋਣ ਜਿਹੜੀ ਰਾਜ ਸਭਾ ਦੀ ਹੈ ਉਹ ਲੋਕ ਸਭਾ ਵਾਂਗ ਨਹੀਂ ਹੁੰਦੀ, ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ, ਤੁਹਾਡੇ MLA ਜਿਹੜੇ ਹੁੰਦੇ ਉਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਤੁਹਾਨੂੰ ਸੀਟਾਂ ਜਿਹੜੀਆਂ ਮਿਲਦੀਆਂ, ਕਿਉਂਕਿ MLA ਵੋਟ ਕਰਦੇ ਨੇ ਜੀ। ਤੇ 2 ਸੀਟਾਂ ਕਾਂਗਰਸ ਨੂੰ ਜਾਣੀਆਂ, 2 ਅਕਾਲੀਆਂ ਨੂੰ ਤੇ 1 BJP ਨੂੰ। 2 ਅਕਾਲੀਆਂ ਨੇ ਆਪਣੀਆਂ ਸੀਟਾਂ ਐਲਾਨ ਦਿੱਤੀਆਂ। ਨਰੇਸ਼ ਗੁਜਰਾਲ ਪਹਿਲਾਂ ਵੀ ਉਹਨਾਂ ਦੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਾਸਤੇ ਵੀ ਉਹਨਾਂ ਨੇ ਨਾਲ ਸੀਟ ਐਲਾਨ ਦਿੱਤੀ ਹੈ, ਤੇ 1 ਸੀਟ ਜਿਹੜੀ ਰਹਿ ਗਈ ਹੈ ਉਹਨਾਂ ਦੇ ਕੋਟੇ ਚੋਂ ਜਿਹੜੀ BJP ਨੂੰ ਜਾਣੀ ਹੈ, ਉਹਦੇ ਬਾਰੇ ਚਰਚਾ ਇਹ ਹੈ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਬੜੀ ਜਲਦੀ ਨਵਜੋਤ ਸਿੰਘ ਸਿੱਧੂ ਨੂੰ ਹੀ ਕੈਂਡੀਡੇਟ ਐਲਾਨਿਆ ਜਾ ਸਕਦਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਜਿਹੜਾ ਪੋਲੀਟੀਕਲ ਕੈਰੀਅਰ ਹੈ ਉਹ ਡਾਵਾਂਡੋਲ ਹੈ ਇਸ ਵੇਲੇ। ਕਈ ਗੱਲਾਂ ਉਹਨਾਂ ਦੇ ਬਾਰੇ ਅਸੀਂ ਕਰ ਚੁੱਕੇ ਹਾਂ, ਮੈਂ ਉਹ ਗੱਲਾਂ ਦੁਹਰਾਉਂਦਾ ਨਹੀਂ, ਉਹ ਕਿਸੇ ਵੇਲੇ ਵੀ ਕੋਈ ਫੈਸਲਾ ਕਰ ਸਕਦੇ ਆ। ਮੈਂ ਇਹ ਪੁਸ਼ਟੀ ਨਹੀਂ ਆਈ ਇਹਦੀ ਇਸ ਗੱਲ ਦੀ, ਪਰ ਇਹ ਕਿਹਾ ਜਾ ਰਿਹਾ ਵੀ ਨਵਜੋਤ ਸਿੰਘ ਸਿੱਧੂ ਨੂੰ ਲਗਭਗ ਮਨਾ ਲਿਆ ਗਿਆ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਨਵਜੋਤ ਕੌਰ ਸਿੱਧੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲ ਕੇ ਆਏ ਆ। ਉਸ ਤੋਂ ਬਾਅਦ ਉਹਨਾਂ ਦੇ ਬਿਆਨਾਂ ਦੇ ਵਿੱਚ ਤਲਖੀ ਜਿਹੜੀ ਥੋੜੀ ਘਟੀ ਹੈ। ਸੋ ਨਵਜੋਤ ਸਿੰਘ ਸਿੱਧੂ BJP ਵੱਲੋਂ ਕੈਂਡੀਡੇਟ ਹੋ ਸਕਦੇ ਹੈ, ਮੈਂ ਇਹ ਨਹੀਂ ਕਿਹਾ ਹੈਗੇ ਆ, ਹੋ ਸਕਦੇ ਹੈ। ਤੇ ਕਾਂਗਰਸ ਪਾਰਟੀ ਵੱਲੋਂ ਵੀ ਭਾਵੇਂ ਕੋਈ ਪੁਸ਼ਟੀ ਨਹੀਂ, ਪਰ ਸਾਡੇ ਜਿਹੜੇ ਬਹੁਤ ਨੇੜਲੇ ਸੂਤਰ ਦੱਸਦੇ ਆ ਕਿ ਕਾਂਗਰਸ ਪਾਰਟੀ ਆਪਣੇ 2 ਕੈਂਡੀਡੇਟ ਜਿਹੜੇ ਐਲਾਨਣ ਜਾ ਰਹੀ ਉਹਦੇ ਵਿੱਚ ਇੱਕ ਤਾਂ ਕਪਿਲ ਸਿੱਬਲ ਹੋਣਗੇ, ਕਪਿਲ ਸਿੱਬਲ ਨੂੰ ਰਾਜ ਸਭਾ ਦਾ ਮੈਂਬਰ ਇੱਥੋਂ ਪੰਜਾਬ ਤੋਂ ਬਣਾਇਆ ਜਾਏਗਾ, ਤੇ ਦੂਜਾ ਹੰਸਰਾਜ ਹੰਸ ਨੂੰ ਰਾਜ ਸਭਾ ਦੀ ਸੀਟ ਦੇਣ ਦੀ ਤਿਆਰੀ ਕਾਂਗਰਸ ਨੇ ਕੀਤੀ ਹੈ, ਜੋ ਸਾਡੇ ਕੋਲ ਸੂਚਨਾ ਹੈ। ਇਹਦੀ ਪੁਸ਼ਟੀ ਨਹੀਂ ਹੈ ਹਾਲੇ। ਹੰਸਰਾਜ ਹੰਸ ਹੁਣੇ ਕਾਂਗਰਸ ਪਾਰਟੀ ਸ਼ਾਮਲ ਹੋਏ ਹੈ, ਸ਼੍ਰੋਮਣੀ ਅਕਾਲੀ ਦਲ ਤੋਂ ਬੇਜ਼ਾਰ ਹੋ ਗਏ ਸੀ ਉਹ 1.5 ਸਾਲ ਪਹਿਲਾਂ ਹੀ, ਤੇ ਉਹ ਘਰੇ ਬੈਠੇ ਸੀ, ਬਸ ਥੋੜਾ ਬਹੁਤ ਕਹਿ ਰਹੇ ਸੀ ਮੈਂ ਤਾਂ ਸੰਗੀਤ ਨੂੰ ਸਮਰਪਿਤ ਹੈ, ਮੈਂ ਇਹ ਜਿਹੜਾ ਨਰਕ ਹੈ ਸਿਆਸਤ ਦਾ ਨਰਕ ਇਹਦੇ ਵਿੱਚ ਕਦੀ ਨਹੀਂ ਜਾਣਾ। ਉਸੇ ਸਿਆਸਤ ਦੇ ਨਰਕ ਦੇ ਵਿੱਚ ਉਹਨਾਂ ਨੇ ਫੇਰ ਛਾਲ ਮਾਰ ਦਿੱਤੀ ਹੈ ਕਾਂਗਰਸ ਪਾਰਟੀ 'ਚ ਜਾ ਕੇ, ਤੇ ਹੁਣ ਉਸ ਨਰਕ ਜਿਹੜਾ ਸਿਆਸਤ ਦਾ ਨਰਕ ਆ ਉਹਦੇ ਵਿੱਚੋਂ ਥੋੜਾ ਹਿੱਸਾ ਜਿਹੜਾ ਰਾਜ ਸਭਾ ਦੀ ਸੀਟ ਦੇ ਤੌਰ ਤੇ ਉਹਨਾਂ ਨੂੰ ਮਿਲਣ ਜਾ ਰਿਹਾ, ਜੋ ਸਾਡੇ ਕੋਲ ਸੂਚਨਾਵਾਂ ਹੈ, ਪਰ ਇਹਦੀ ਪੁਸ਼ਟੀ ਆਉਣ ਵਾਲੇ ਦਿਨਾਂ 'ਚ ਹੋਏਗੀ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦੋਸਾਂਝ ਜੀ, ਤੁਸੀਂ ਜੁੜੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਤੇ ਸਰੋਤੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।